ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 24 ਜੂਨ ਦਿਨ ਹੈਗਾ ਹੈ ਜੀ ਵੀਰਵਾਰ, ਅਤੇ ਵੀਰਵਾਰ ਦੇ ਦਿਨ ਆਪਾਂ ਵਿਸ਼ੇਸ਼ ਤੌਰ ਦੇ ਉੱਤੇ ਟਰੱਕਿੰਗ ਇੰਡਸਟਰੀ ਦੇ ਨਾਲ ਜਿਹੜੀ ਉਹ ਗੱਲਬਾਤ ਕਰਦੇ ਹਾਂ। ਅਤੇ ਮੇਰੇ ਨਾਲ ਟਰੱਕਿੰਗ ਬਾਰੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਜੀ ਇਹਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਅਮਰਜੀਤ ਸਿੰਘ, ਹਰਵਿੰਦਰ ਸਿੰਘ, ਕਮਲਜੀਤ ਸਿੰਘ ਬੰਗਰ ਸਟਾਕਟਨ, ਅਮਰਜੀਤ ਸਿੰਘ ਦਸਾਂਝ, ਸਤਨਾਮ ਸਿੰਘ, ਅਮਰਜੀਤ ਸਿੰਘ ਬੈਂਸ ਯੂਨੀਵਰਸਿਟੀ, ਪਰਮਜੀਤ ਸਿੰਘ ਦਿਓਲ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋ, ਪੈਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜ਼ੈਂਡਰ ਮਾਰਗੇਜ ਅਤੇ ਰੀਅਲ estate ਵਾਲੇ। ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਕਰ ਸਕਦੇ ਹੋ ਮੋਹਨ ਚੀਮਾ ਹੋਣਾ ਨੂੰ ਨੰਬਰ 559-905-2575 5590525575। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਨਾ ਹੋਣਾ ਦੇ ਨਾਲ ਸੰਪਰਕ ਕਰੋ। ਕਾਲ ਕਰੋ 415-909-0503। ਅਤੇ ਵੁੱਡਲੈਂਡ ਦੇ ਵਿੱਚ I-5 ਦੇ ਐਗਜ਼ਿਟ 538 ਦੇ ਉੱਤੇ ਟਰੱਕ ਪਾਰਕਿੰਗ ਅਵੇਲੇਬਲ ਆ। ਵੀਡੀਓ ਸਰਵੇਲੈਂਸ ਅਤੇ ਸਿਕਿਉਰਿਟੀ ਦਾ ਪੁਖਤਾ ਪ੍ਰਬੰਧ ਹੈ। ਐਡਰੈਸ 597 ਨਾਰਥ ਈਸਟ ਸਟਰੀਟ, ਵੁੱਡਲੈਂਡ। ਕਾਲ ਕਰਨ ਦੇ ਲਈ ਨੰਬਰ 916-396-9085। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਟਰੱਕਿੰਗ ਬਾਰੇ ਜਿਹੜੀ ਆ ਗੱਲਬਾਤ ਕਰਨ ਤੋਂ ਪਹਿਲਾਂ ਕੁਛ ਕੁ ਅਹਿਮ ਖਬਰਾਂ ਜਿਹੜੀਆਂ ਉਹ ਆਪਣੇ ਸਰੋਤਿਆਂ ਦੇ ਨਾਲ ਸਾਂਝੀਆਂ ਕਰਦੇ ਜਾਈਏ ਵੀ ਅੱਜ ਜਿਹੜਾ ਕੀ ਕੁਛ ਜਿਹੜਾ ਉਹ ਘਟਿਆ ਹੈਗਾ ਆ। ਇਸ ਜਿਹੜੇ ਜੀ ਮਾਮਲੇ ਦੇ ਵਿੱਚ ਜੇ ਆਪਾਂ ਅੱਜ ਦੀ ਵੱਡੀ ਜਿਹੀ ਗੱਲ ਕਰਦੇ ਜਾਈਏ, ਮਿਆਮੀ ਤੋਂ ਇੱਕ ਬਹੁਤ ਮਾੜੀ ਜਿਹੜੀ ਖਬਰ ਆ ਉਹ ਆ ਰਹੀ ਆ। ਉੱਥੇ ਬੀਚ ਫਰੰਟ ਦੇ ਉੱਤੇ ਸਮੁੰਦਰ ਦੇ ਤੱਟ ਦੇ ਨਾਲ ਹੀ ਜਿਹੜਾ ਆ ਇੱਕ ਕੋਂਡੋ ਬਿਲਡਿੰਗ ਆ ਉਹ ਡਿੱਗ ਪਈ ਆ। ਪਾਰਸ਼ਲੀ ਜਿਹੜੀ ਡਿੱਗੀ ਆ, ਪੂਰੀ ਤਰ੍ਹਾਂ ਨਹੀਂ, ਪਰ ਹੁਣ ਤੱਕ ਕਹਿੰਦੇ ਆ ਵੀ ਜਿਹੜੇ ਅਨੁਮਾਨ ਨੇ ਮੁੱਢਲੇ ਤੌਰ ਦੇ ਉੱਤੇ ਕਹਿੰਦੇ ਵੀ ਘੱਟੋ ਘੱਟ ਇੱਕ ਜਾਣੇ ਦੇ ਮਰਨ ਦੀ, 10 ਤੋਂ ਵੱਧ ਜ਼ਖਮੀ ਆ, 51 ਲੋਕ ਅਜੇ ਲਾਪਤਾ ਜਿਹੜੇ ਆ ਉਹ ਦੱਸੇ ਜਾ ਰਹੇ ਹੈਗੇ ਆ। ਮਿਆਮੀ ਡੇਡ ਫਾਇਰ ਰੈਸਕਿਊ ਵਾਲੇ ਜਿਹੜੇ ਉਹ ਇਸ ਟਾਈਮ ਉੱਥੇ ਲੱਗੇ ਹੋਏ ਨੇ। ਮਲਬੇ ਦੇ ਵਿੱਚੋਂ ਲੋਕਾਂ ਨੂੰ ਜਿਹੜਾ ਉਹ ਕੱਢਣ ਦੀ ਕੋਸ਼ਿਸ਼ ਜਿਹੜੀ ਉਹ ਜਾਰੀ ਹੈਗੀ ਆ। ਉੱਥੋਂ ਦੇ ਗਵਰਨਰ ਰੌਨ ਡਿਸੈਂਟਿਸ ਉਹਨਾਂ ਨੇ ਜਿਹੜਾ ਉਹ ਆਖਿਆ ਆ ਵੀ ਅਸੀਂ ਬਰੇਸ ਕਰ ਰਹੇ ਹਾਂ, ਸਾਨੂੰ ਇਹ ਆ ਵੀ ਸ਼ਾਇਦ ਹੋਰ ਮਾੜੀ ਖਬਰਾਂ ਜਿਹੜੀਆਂ ਆ ਉੱਥੋਂ ਆ ਸਕਦੀਆਂ ਨੇ। ਸੋ ਮਿਆਮੀ ਦੇ ਵਿੱਚ ਜਿਹੜੀ ਇਹ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਆ ਉਹ ਵਾਪਰੀ ਹੈਗੀ ਆ, ਜਿਸ ਦੇ ਵਿੱਚ ਉੱਥੇ ਚੈਂਪਲੇਨ ਟਾਵਰਸ ਜਿਹੜੇ ਆ ਉਹਨਾਂ ਵਿੱਚੋਂ ਜਿਹੜੀ ਇੱਕ ਬਿਲਡਿੰਗ 12 ਮੰਜ਼ਿਲਾ ਬਿਲਡਿੰਗ ਸੀਗੀ 1981 ਦੇ ਵਿੱਚ ਬਣੀ ਹੋਈ, 130 ਯੂਨਿਟ ਉਸ ਬਿਲਡਿੰਗ ਦੇ ਵਿੱਚ ਹੈਗੇ ਆ, ਉਹ ਪਾਰਸ਼ਲੀ ਤੌਰ ਦੇ ਉੱਤੇ ਜਿਹੜੀ ਆ ਉਹ ਡਿੱਗੀ ਆ। 55 ਯੂਨਿਟ ਕਹਿੰਦੇ ਆ ਇਸ ਦੇ ਵਿੱਚ ਆ, ਅਤੇ ਉਹਨਾਂ ਦਾ ਮਲਬਾ ਜਿਹੜਾ ਉਹ ਬਣ ਗਿਆ। ਸੋ ਬਹੁਤ ਹੀ ਮੰਦਭਾਗੀ ਖਬਰ ਜਿਹੜੀ ਆ ਰਹੀ ਆ, ਅਤੇ ਡੈਥ ਟੋਲ ਵਧਣ ਦੇ ਅਨੁਮਾਨ ਜਿਹੜੇ ਆ ਉਹ ਲਾਏ ਜਾ ਰਹੇ ਆ। ਇਹੀ ਕਿਆਸ ਰਹੀਆਂ ਜਿਹੜੀਆਂ ਚੱਲ ਰਹੀਆਂ। ਦੂਜੀ ਅੱਜ ਦੀ ਵੱਡੀ ਜਿਹੜੀ ਖਬਰ ਆ ਉਸ ਦੇ ਵਿੱਚ ਇਹ ਆ, ਨਿਊਯਾਰਕ ਨੇ ਰੂਡੀ ਗੁਲਿਆਨੀ, ਰਾਸ਼ਟਰਪਤੀ ਟਰੰਪ ਦਾ ਪਰਸਨਲ ਲਾਇਰ, ਉਸ ਦਾ ਲਾਅ ਲਾਇਸੈਂਸ ਜਿਹੜਾ ਆ ਉਹ ਸਸਪੈਂਡ ਕਰ ਦਿੱਤਾ ਆ, ਖਾਰਜ ਕਰ ਦਿੱਤਾ ਆ। ਕਹਿੰਦੇ ਵੀ ਉਸ ਦੇ ਪਿੱਛੇ ਕਾਰਨ ਉਹਨਾਂ ਨੇ ਇਹ ਕਿਹਾ ਵੀ ਗੁਲਿਆਨੀ ਨੇ 2020 ਦੀਆਂ ਇਲੈਕਸ਼ਨਸ ਆ ਉਸ ਨੂੰ ਓਵਰਟਰਨ ਦੀ ਜਿਹੜੀਆਂ ਉਹ ਕੋਸ਼ਿਸ਼ਾਂ ਕੀਤੀਆਂ। ਇਲੈਕਸ਼ਨ ਦੇ ਨਤੀਜਿਆਂ ਨੂੰ ਲੈ ਕੇ ਫਰਾਡ ਦੇ ਜਿਹੜੇ ਝੂਠੇ ਜਿਹੜੇ ਆ ਉਹ ਦਾਅਵੇ ਜਿਹੜੇ ਉਹ ਪੇਸ਼ ਕੀਤੇ। ਫਸਟ ਕਮੇਟੀ ਆਫ ਫਸਟ ਡਿਪਾਰਟਮੈਂਟ ਅਪੈਲਟ ਡਿਵੀਜ਼ਨ ਜੱਜਿਸ ਆ, ਉਹਨਾਂ ਨੇ ਅੱਜ ਇਹ ਜਿਹੜਾ ਫੈਸਲਾ ਆ ਉਹ ਸੁਣਾਇਆ ਹੈਗਾ ਆ। 33 ਪੇਜਾਂ ਦੇ ਓਪੀਨੀਅਨ ਜਿਹੜਾ ਇਸ ਦੇ ਉੱਤੇ ਉਹਨਾਂ ਨੇ ਦਿੰਦਿਆਂ ਹੋਇਆਂ ਜਿਹੜਾ ਗੁਲਿਆਨੀ ਦਾ ਲਾਅ ਲਾਇਸੈਂਸ ਆ ਉਸ ਨੂੰ ਰੱਦ ਜਿਹੜਾ ਆ, ਸਸਪੈਂਡ ਆ, ਉਹ ਉਹਨਾਂ ਨੇ ਹੁਣ ਕਰ ਦਿੱਤਾ ਹੈਗਾ ਆ। ਸੋ ਇਹ ਜਿਹੜੀਆਂ ਦੋ ਵੱਡੀਆਂ ਖਬਰਾਂ ਰਾਈਟ ਨਾਓ ਜਿਹੜੀਆਂ ਅੱਜ ਆਪਣੇ ਮੋਹਰੇ ਜਿਹੜੀਆਂ ਉਹ ਚੱਲ ਰਹੀਆਂ ਆ।
ਤੇ ਰਮਨ ਜੀ ਆਪਾਂ ਹੁਣ ਟਰੱਕਿੰਗ ਦੇ ਨਾਲ ਸੰਬੰਧਿਤ ਗੱਲਬਾਤ ਜਿਹੜੀ ਉਹ ਕਰਦੇ ਜਾਈਏ ਕੀ ਕੁਛ ਜੀ ਲੇਟੈਸਟ ਜਿਹੜਾ ਉਹ ਚੱਲ ਰਿਹਾ ਹੈ। ਸੋ ਜੇ ਆਪਾਂ ਸ਼ੁਰੂਆਤ ਕਰਦੇ ਹਾਂ ਹਰ ਵਾਰ ਦੀ ਤਰ੍ਹਾਂ ਰੇਟਸ ਸਪੌਟ ਰੇਟਸ ਦਾ ਕਿੱਦਾਂ ਦਾ ਰਿਹਾ ਲਾਸਟ ਵੀਕ। ਸਪਾਟ ਰੇਟ ਜੀ ਅਜੇ ਵੀ ਸਟਿਲ ਜਿਹੜੇ ਹੈਗੇ ਆ ਕੁਛ ਸਟਰੋਂਗ ਹੈਗੇ ਆ। ਜਿਹੜੀ ਬੈਕ ਹਾਲ ਹੈਗੀ ਆ ਕੈਲੀਫੋਰਨੀਆ ਨੂੰ ਸਲੋ ਡਾਊਨ ਹੋਈ ਹੈਗੀ ਆ। ਥੋੜ੍ਹਾ ਜਿਹਾ ਉਹਦਾ ਕੰਟਰੋਲ ਹੋਇਆ ਹੈਗਾ। ਬਾਕੀ ਤੇ ਸਾਰਾ ਕੁਛ ਜਿਹੜਾ ਆ ਐਜ਼ ਇਜ਼ ਚੱਲ ਰਿਹਾ ਹੈਗਾ ਜੀ। ਜੀ ਜੀ ਇੱਕ ਅੱਜ ਦੀ ਰਮਨ ਜੀ ਵੱਡੀ ਜਿਹੜੀ ਗੱਲ ਇਸ ਟਾਈਮ ਆਪਾਂ ਨੂੰ ਸਾਹਮਣੇ ਜਿਹੜੀ ਆ ਰਹੀ ਹੈ AB5 ਦੇ ਨਾਲ ਸੰਬੰਧਿਤ ਉਸ ਦੇ ਬਾਰੇ ਵੀ ਜਿਹੜੀ ਆਪਾਂ ਗੱਲ ਕਰਾਂਗੇ। ਅਤੇ ਸਰੋਤੋ ਜੇ ਤੁਹਾਡੇ ਵੀ ਕੋਈ ਟਰੱਕਿੰਗ ਦੇ ਨਾਲ ਸਵਾਲ ਹੁੰਦੇ ਆ ਤਾਂ ਤੁਸੀਂ ਜਿਹੜਾ ਜੀ ਕਾਲ ਕਰ ਸਕਦੇ ਹੋ 10 ਵਜੇ ਤੱਕ ਆਪਣਾ ਜਿਹੜਾ ਪ੍ਰੋਗਰਾਮ ਉਹ ਹੋਵੇਗਾ। ਉਸ ਦੇ ਵਿੱਚ ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ ਹੈ 408-272-5200 4082725200। ਸੋ AB5 ਨੂੰ ਲੈ ਕੇ ਰੌਲਾ ਰੱਪਾ ਜਿਹੜਾ ਆ ਉਹ ਵੱਧ ਰਿਹਾ ਆ, ਚੱਲ ਰਿਹਾ, ਲਗਾਤਾਰ ਰੁਕ ਨਹੀਂ ਰਿਹਾ। ਹੁਣ ਲੱਗ ਰਿਹਾ ਵੀ ਜਿਹਦਾ AB5 ਦਾ ਕੇਸ ਮੇ ਵੀ ਸੁਪਰੀਮ ਕੋਰਟ ਦੇ ਵਿੱਚ ਜਾ ਸਕਦਾ ਜੇ ਸੁਪਰੀਮ ਕੋਰਟ ਇਸ ਦੇ ਉੱਤੇ ਸੁਣਵਾਈ ਲੈਣ ਨੂੰ ਤਿਆਰ ਹੁੰਦੀ ਹੈ। ਬਿਲਕੁਲ ਰਾਜਕਿਰਨ, ਇਹ ਜਿਹੜਾ AB5 ਦਾ ਪ੍ਰੋਬਲਮ ਹੈਗੀ ਆ ਇਹ ਜਿਹੜੀ ਲੇਟਲੀ ਆਪਣੀ ਕੈਲੀਫੋਰਨੀਆ ਦੀ 9th ਸਰਕਟ US ਕੋਰਟ ਆਫ ਅਪੀਲਸ ਦਾ 9th ਸਰਕਟ ਹੈ ਨਾ ਜੀ, ਉਹਨਾਂ ਨੇ ਜਿਹੜੀ ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਦੀ ਪਟੀਸ਼ਨ ਸੀਗੀ ਕਿ ਇਸ ਜਿਹੜੇ ਆ ਕੇਸ ਨੂੰ ਉਹ 11 ਜੱਜਾਂ ਦਾ ਬੈਂਚ ਜਿਹੜਾ ਆ ਉਹ ਹੀਅਰ ਕਰੇ, ਉਹਨੂੰ ਸੁਣਵਾਈ ਦੁਆਰਾ ਰੀਹੀਅਰਿੰਗ ਦੀ ਗੱਲ ਕੀਤੀ ਗਈ ਸੀ ਜੀ। ਪਰ ਉਹਦੇ ਵਿੱਚ ਜਿਹੜੀ ਇਹ ਪਟੀਸ਼ਨ ਸੀਗੀ ਇਹ ਸਾਰੇ ਜੱਜਿਸ ਦੇ ਵਿੱਚ ਸਰਕੂਲੇਟ ਕੀਤੀ ਗਈ ਤੇ ਕਿਸੇ ਵੀ ਜੱਜ ਨੇ ਇਹਨੂੰ ਦੁਬਾਰਾ ਸੁਣਨ ਦੀ ਹਾਮੀ ਨਹੀਂ ਭਰੀ। ਸੋ ਇਸ ਕਰਕੇ ਬੇਸਿਕਲੀ ਜਿਹੜੀ ਇਹ ਰਿਕੁਐਸਟ ਸੀਗੀ ਇਹ ਡਿਨਾਈ ਹੋ ਗਈ ਇੱਥੇ ਕੈਲੀਫੋਰਨੀਆ ਜਿਹੜੀ ਅਪੀਲਸ ਕੋਰਟ ਦੇ ਵਿੱਚ ਆ। ਸੋ ਉਸ ਤੋਂ ਬਾਅਦ ਜਿਹੜਾ ਆ 7 ਦਿਨਾਂ ਦਾ ਜਿਹੜਾ ਉਹ ਡਿਸੀਜਨ ਸੀਗਾ 7 ਦਿਨਾਂ ਦਾ, ਤੇ ਜਿਹੜੀ ਅਪ੍ਰੈਲ ਦੇ ਵਿੱਚ ਜਿਹੜੀ ਇੰਜੰਕਸ਼ਨ ਆ ਉਹ ਐਕਚੁਅਲੀ ਲਿਫਟ ਕਰ ਦਿੱਤੀ ਗਈ ਸੀਗੀ। ਤੇ ਇਸ ਕਰਕੇ ਉਹ ਜਿਹੜੀ ਇੰਜੰਕਸ਼ਨ ਸੀ ਉਹ ਲਿਫਟ ਕੀਤੀ ਗਈ ਸੀ। ਉਹ ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਦਾ ਇਹ ਕਹਿਣਾ ਆ ਕਿ ਇਹ ਜਿਹੜੀ ਇੰਜੰਕਸ਼ਨ ਹੈਗੀ ਆ ਇਹ ਉਨੀ ਦੇਰ ਤੱਕ ਲਾਈ ਰੱਖੀ ਜਾਵੇ ਜਿੰਨੀ ਦੇਰ ਤੱਕ ਇਹ ਕੇਸ ਦੀ ਸੁਣਵਾਈ ਚੱਲ ਰਹੀ ਆ। ਸੋ ਬੇਸਿਕਲੀ ਕੈਲੀਫੋਰਨੀਆ ਦੇ ਵਿੱਚ ਤਾਂ ਇਸ ਕੇਸ ਦੀ ਸੁਣਵਾਈ ਜਿਹੜੀ ਉਹ ਬੜੀ ਮਚ ਖਤਮ ਹੋ ਗਈ ਆ, ਜਿਹੜੀ ਡਿਨਾਈ ਹੋਈ ਹੈ ਜਿਹੜੀ ਪਟੀਸ਼ਨ ਉਹਨਾਂ ਦੀ। ਸੋ ਉਸ ਤੋਂ ਬਾਅਦ ਹੁਣ ਜਿਹੜਾ ਨੈਕਸਟ ਸਟੈਪ ਹੈਗਾ ਕਿ ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਨੇ ਇਹ ਆਪਣਾ ਖਾਹਿਸ਼ ਜ਼ਾਹਿਰ ਕੀਤੀ ਹੈ ਕਿ ਉਹਨਾਂ ਨੇ ਇਹਦਾ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਕੇਸ ਲਾਉਣ ਦੀ ਗੱਲ ਕੀਤੀ ਹੈ। ਪਰ ਉਹਦੇ ਨਾਲ ਦੇ ਨਾਲ ਹੀ ਉਹਨਾਂ ਨੇ ਇੱਕ ਮੋਸ਼ਨ ਫਾਈਲ ਕੀਤਾ ਆ ਜਿਹੜਾ ਅਪੀਲਸ ਕੋਰਟ ਦੇ ਨਾਲ ਜਾਂ ਜਿਹੜੀ ਆਪਣੀ ਇੱਥੇ 9th ਸਰਕਟ ਕੋਰਟ ਜਿਹੜਾ ਮੋਸ਼ਨ ਫਾਈਲ ਕੀਤਾ ਆ ਉਹ ਇਹ ਕਿਹਾ ਹੈ ਕਿ ਜਿੰਨੀ ਦੇਰ ਤੱਕ ਇਹਦਾ ਸੁਪਰੀਮ ਕੋਰਟ ਦੇ ਵਿੱਚ ਫੈਸਲਾ ਜਾਂ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲਦਾ ਜਾਂ ਫੈਸਲਾ ਨਹੀਂ ਹੁੰਦਾ ਉਨੀ ਦੇਰ ਤੱਕ ਜਿਹੜੀ ਇੰਜੰਕਸ਼ਨ ਆ ਉਹ ਲਾਈ ਰੱਖੀ ਲੱਗੀ ਰਹਿਣ ਦੇਣੀ ਚਾਹੀਦੀ ਆ। ਸੋ ਇਸ ਵੇਲੇ ਬਿਲਕੁਲ ਉਸ ਮੋੜ 'ਤੇ ਖੜ੍ਹੇ ਆ ਕਿ ਇੱਥੇ 7 ਦਿਨਾਂ ਦਾ ਟਾਈਮ ਆ ਜਿਹਦੇ ਵਿੱਚ ਕਿ ਇੰਜੰਕਸ਼ਨ ਜਿਹੜੀ ਆ ਉਹ ਹਟੀ ਹੋਈ ਆ ਆਲਰੇਡੀ, ਅਤੇ ਇਹ ਜਿਹੜਾ ਕੈਲੀਫੋਰਨੀਆ ਸਟੇਟ ਆਫ ਕੈਲੀਫੋਰਨੀਆ ਉਹ ਲਾਗੂ ਕਰਨ ਦੇ ਮੂਡ ਦੇ ਵਿੱਚ ਆ ਰਹੀ ਆ। ਅਤੇ ਜਿਹੜਾ ਹੁਣ ਕੇਸ ਹੈਗਾ ਜੇ ਉਹ ਸੁਪਰੀਮ ਕੋਰਟ ਨੇ ਇਹ ਫੈਸਲਾ ਕਰਨਾ ਹੈ ਕਿ ਉਹਨੇ ਉਹ ਹੀਅਰਿੰਗ ਮਤਲਬ ਉਹਨੇ ਕੇਸ ਇਹ ਲੈਣਾ ਕਿ ਨਹੀਂ ਲੈਣਾ। ਜੇ ਤਾਂ ਉਹ ਕੇਸ ਲੈਂਦੇ ਆ ਉਹਨੂੰ ਸੁਣਦੇ ਆ ਫਿਰ ਉਹਦਾ ਜਿਹੜਾ ਇੱਥੋਂ ਦਾ ਫੈਸਲਾ ਉਹ ਦੇਖਿਆ ਜਾਊਗਾ ਕੀ ਹੋਊਗਾ। ਕਿ ਜੇ ਉਹ ਕੇਸ ਲੈਂਦੇ ਆ ਅਤੇ ਕਹਿੰਦੇ ਵੀ ਓਕੇ ਠੀਕ ਹੈ ਉਨੀ ਦੇਰ ਤੱਕ ਜਿਹੜੀ ਇੰਜੰਕਸ਼ਨ ਆ ਉਹਨੂੰ ਇਨਫੋਰਸ ਰਹਿਣ ਦਿਓ ਅਤੇ ਫਿਰ ਇੰਜੰਕਸ਼ਨ ਉਨੀ ਦੇਰ ਤੱਕ ਇਨਫੋਰਸ ਰਹੂਗੀ। ਜੇ ਉਹ ਕੇਸ ਨਹੀਂ ਲੈਂਦੇ ਕਿਸੇ ਹਾਲ ਦੇ ਵਿੱਚ ਵੀ ਮੰਨ ਲਓ ਕਿ ਸੁਣਦੇ ਹੀ ਨਹੀਂ ਕੇਸ ਅਤੇ ਫਿਰ ਇਹ ਜਿਹੜਾ ਆ ਇੰਜੰਕਸ਼ਨ ਆਲਰੇਡੀ ਹਟ ਚੁੱਕੀ ਹੈ। ਸੋ ਫਿਰ ਕੈਲੀਫੋਰਨੀਆ ਦੇ ਵਿੱਚ AB5 ਨੂੰ ਲਾਗੂ ਕਰਨ ਦਾ ਰਾਹ ਜਿਹੜਾ ਉਹ ਪੱਧਰਾ ਹੋ ਜਾਊਗਾ। ਜੀ, ਸੋ ਕਾਫੀ ਵੱਡੇ ਜਿਹੜੇ ਇੰਪੈਕਟ ਆ ਇਸ ਦੇ ਜਿਹੜੇ ਹੋਣਗੇ ਕਿਉਂਕਿ ਸੁਪਰੀਮ ਕੋਰਟ ਨੇ ਚਾਹੇ ਇਸ ਦੇ ਹੱਕ 'ਚ ਸੁਣਾਉਣ ਅਤੇ ਚਾਹੇ ਇਸ ਦੇ ਅਗੇਂਸਟ ਜਿਹੜਾ ਉਹ ਸੁਣਾਉਣ ਜਿਹੜਾ ਉਹ ਫੈਸਲਾ ਉਹ ਵੀ ਚਲੋ ਇੱਕ ਵੱਖਰਾ ਮੁੱਦਾ ਹੈ ਵੀ ਕਿੱਦਾਂ ਹੋਊਗਾ ਕਿਉਂਕਿ ਜਿਹੜੀ ਡਿਪਾਰਟਮੈਂਟ ਆਫ ਲੇਬਰ ਆ ਉਸ ਦੇ ਵਿੱਚ ਆਲਰੇਡੀ ਇਹ ਜਿਹੜਾ ਕੰਟਰੈਕਟਰ ਲਾ ਆ ਉਹ ਚੱਲ ਰਿਹਾ ਆ ਅਤੇ ਮੌਜੂਦਾ ਤੌਰ ਦੇ ਉੱਤੇ ਜਿਹੜੀ ਸਰਕਾਰ ਹੈਗੀ ਆਪਾਂ ਨੂੰ ਪਤਾ ਆ ਵੀ ਉਹ ਇਸ ਚੀਜ਼ ਦੇ ਜਿਹੜੇ ਹੱਕ ਦੇ ਵਿੱਚ ਕਿਤੇ ਨਾ ਕਿਤੇ ABC ਟੈਸਟ ਦੇ ਹੱਕ ਦੇ ਵਿੱਚ ਜਿਹੜੀ ਉਹ ਆ ਸਕਦੀ ਆ। ਸੋ AB5 ਨੂੰ ਪੱਕੀ ਪੁਸ਼ਟੀ ਵੀ ਜਿਹੜੀ ਉਹ ਮਿਲ ਸਕਦੀ ਆ ਅਤੇ ਇਹ ਇੱਕ ਡੋਮੀਨੋ ਇਫੈਕਟ ਜਿਹੜਾ ਜ਼ਰੂਰ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਦੇ ਵਿੱਚ ਆ ਸਕਦਾ ਜੇ ਸੁਪਰੀਮ ਕੋਰਟ ਸੁਣਵਾਈ ਇਸ ਦੀ ਲੈਂਦਾ ਆ ਵੀ ਜੇ ਉਹ ਮੰਨ ਲਓ ਉਹਨਾਂ ਨੇ ਇਸ ਦੀ ਹਾਮੀ ਜਿਹੜੀ ਉਹ ਭਰ ਦਿੱਤੀ
ਕੱਲਾ ਕੈਲੀਫੋਰਨੀਆ ਹੀ ਨਹੀਂ, ਫਿਰ ਇਹਦਾ ਮਤਲਬ ਸਮਝੋ ਵੀ ਬਾਕੀ ਸੂਬਿਆਂ ਦੇ ਵਿੱਚ ਵੀ ਇਸ ਦੀ ਕਵਾਇਦ ਜਿਹੜੀ ਉਹ ਸ਼ੁਰੂ ਹੋ ਜਾਣੀ ਆ। ਕੱਲੀ ਇਹ ਇੰਡਸਟਰੀ ਨਹੀਂ ਤਾਂ ਸਾਰੀਆਂ ਇੰਡਸਟਰੀਆਂ ਇਸ ਦੇ ਵਿੱਚ ਜਿਹੜੀਆਂ ਉਹ ਹੋਣਗੀਆਂ। ਹੁਣ ਜਿਹੜੀਆਂ ਐਗਜ਼ੈਂਪਸ਼ਨਸ ਜਿਹੜੀਆਂ ਉਹ ਮਿਲ ਗਈਆਂ, ਆਈ ਡੋਂਟ ਨੋ ਵੀ ਉਸ ਫੈਸਲੇ ਤੋਂ ਬਾਅਦ ਦੇ ਵਿੱਚ ਐਗਜ਼ੈਂਪਸ਼ਨਸ ਰਹਿਣਗੀਆਂ ਨਹੀਂ ਰਹਿਣਗੀਆਂ, ਕੀ ਜਿਹੜਾ ਉਸ ਦੇ ਬਾਬਤ ਜਿਹੜਾ ਹੋਊਗਾ। ਪਰ ਹਾਲ ਦੀ ਘੜੀ ਚਾਂਸਿਸ ਕਾਫੀ ਬਲੀਕ ਜੇ ਜਿਹੜੇ ਆ AB5 ਨੂੰ ਹਟਾਉਣ ਦੇ ਲਈ ਜਿਹੜੇ ਰਾਈਟ ਨਾਓ ਆਪਾਂ ਕਹਿ ਸਕਦੇ ਹਾਂ ਵੀ ਉਹ ਨਜ਼ਰ ਆ ਰਹੇ ਹੈਗੇ ਆ। ਸੋ ਜੀ ਰਾਜਦੀਪ ਨੇ ਇਹਦੇ ਵਿੱਚ ਇਹ ਵੀ ਹੈ ਨਾ ਕਿ ਜਿਹੜੀਆਂ ਸਟੇਟਸ ਆਲਰੇਡੀ ਦੇਖੋ, ਕੈਲੀਫੋਰਨੀਆ ਹੈਗੀ ਆ, ਵਾਸ਼ਿੰਗਟਨ ਸਟੇਟ ਹੈਗੀ ਆ ਤੇ ਨਿਊ ਜਰਸੀ ਹੈਗੀ। ਸੋ ਇਹ ਸਟੇਟਾਂ ਆਲਰੇਡੀ ਜਿਹੜੀਆਂ ਆ ਇਹਦੇ ਉੱਤੇ ਚੱਲ ਰਹੀਆਂ ਹੈਗੀਆਂ, ਇਸ ਲਾਈਨ ਦੇ ਉੱਤੇ ਚੱਲ ਰਹੀਆਂ ਹੈਗੀਆਂ ਕਿ ਇਹ ਜਿਹੜਾ ਲਾਗੂ ਕਰਨ ਦੇ ਉੱਤੇ। ਕੈਲੀਫੋਰਨੀਆ ਜਿਹੜਾ ਡਿਪਾਰਟਮੈਂਟ ਆਫ ਲੇਬਰ ਹੈਗਾ ਫੈਡਰਲ ਲੈਵਲ ਦੇ ਉੱਤੇ, ਉਹਨਾਂ ਨੇ ABC ਟੈਸਟ ਜਿਹੜਾ ਆਲਰੇਡੀ ਅਡਾਪਟ ਕਰ ਲਿਆ ਹੈਗਾ ਇਸ ਸਾਲ ਦੇ ਸ਼ੁਰੂ, ਜਦੋਂ ਪ੍ਰੈਜ਼ੀਡੈਂਟ ਬਾਈਡਨ ਜਿਹੜੇ ਆ ਉਹ ਆਏ ਸੀਗੇ। ਸੋ ਉਹ ਜਿਹੜਾ ABC ਟੈਸਟ ਜਿਹੜਾ ਹੈਗਾ, ਸੋ AB5 ਦੇ ਵਿੱਚ ਜਿਹੜਾ ਆ ਉਹ ABC ਟੈਸਟ ਦੀ ਪ੍ਰੋਬਲਮ ਆ। ਜਿਹੜੀ AB5 ਲਾਅ ਆ ਉਹਦੇ ਵਿੱਚ ਜਿਹੜਾ ABC ਟੈਸਟ ਆ ਉਹਦੇ ਵਿੱਚ ਜਿਹੜੀ B ਪ੍ਰੋਂਗ ਹੈਗੀ ਆ ਉਹ ਮੇਜਰ ਇਸ਼ੂ ਬਣੀ ਹੋਈ ਆ। ਔਰ ਉਹ ਮੇਜਰ ਇਸ਼ੂ ਬਣੇਗੀ ਕਿਸੇ ਵੀ ਜਿਹੜਾ ਬਿਜ਼ਨਸ ਹੈਗਾ ਉਹਦੇ ਵਿੱਚ, ਕਿਉਂਕਿ ਹੁਣ ਉਹ ਡਿਪਾਰਟਮੈਂਟ ਆਫ ਲੇਬਰ ਦੇ ਵਿੱਚ ਵੀ ਆ। ਸੋ ਇਹ ਇਕੱਲਾ ਟਰੱਕਿੰਗ ਇੰਡਸਟਰੀ ਦਾ ਹੀ ਮੁੱਦਾ ਨਹੀਂ ਗਾ। ਟਰੱਕਿੰਗ ਇੰਡਸਟਰੀ ਦਾ ਖਾਸ ਕਰਕੇ ਮੁੱਦਾ ਇਸ ਕਰਕੇ ਹੈ ਕਿਉਂਕਿ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜਾ ਓਨਰ ਆਪਰੇਟਰ ਜਿਹੜਾ ਹੈਗਾ, ਇੰਡੀਪੈਂਡੈਂਟ ਕਾਂਟਰੈਕਟਰ ਹੈਗਾ, ਉਸ ਜਿਹੜਾ ਰੂਲ ਹੈਗਾ ਜਾਂ ਉਸ ਲਾਅ ਹੈਗਾ ਉਹਨੂੰ ਅਬਿਊਜ਼ ਕੀਤਾ ਜਾਂਦਾ ਹੈ, ਬਹੁਤ ਜ਼ਿਆਦਾ ਅਬਿਊਜ਼ ਕੀਤਾ ਜਾਂਦਾ ਹੈ, ਬੜੇ ਵੱਡੇ ਲੈਵਲ 'ਤੇ ਅਬਿਊਜ਼ ਕੀਤਾ ਜਾਂਦਾ ਹੈ। ਸੋ ਜੇ ਇਹ ਹੁਣ ਅੱਜ ਦੀ ਤਰੀਕ ਦੇ ਵਿੱਚ ਇਹੋ ਜਿਹਾ ਲਾਅ ਪਾਸ ਹੁੰਦਾ, ਕੁਛ ਵੀ ਹੁੰਦਾ ਆ, ਸੋ ਉਹਨੂੰ ਆਪਾਂ ਨੂੰ ਇਹ ਵੀ ਸਮਝਣਾ ਚਾਹੀਦਾ ਕਿ ਆਪਾਂ ਇਸ ਜਿਹੜਾ ਲਾਅ ਆਲਰੇਡੀ ਲਾਅ ਤਾਂ ਨਹੀਂ ਹੈਗਾ, ਆਪਾਂ ਉਹਦੀ ਜਿਹੜੇ ਇੰਡੀਪੈਂਡੈਂਟ ਕਾਂਟਰੈਕਟਰ ਦਾ ਲਾਅ ਉਹਨੂੰ ਬੁਰੀ ਤਰ੍ਹਾਂ ਅਬਿਊਜ਼ ਕਰਦੇ ਆ, ਉਹਨੂੰ ਬਹੁਤ ਬੁਰੀ ਤਰ੍ਹਾਂ ਅਬਿਊਜ਼ ਕਰਦੇ ਆ। ਕਿ ਸਾਡੇ ਤਾਂ ਇੱਥੋਂ ਤੱਕ ਵੀ ਹਾਲਾਤ ਹੈਗੇ ਆ, ਕਿਉਂਕਿ ਆਹ ਤਾਂ ਲੜਾਈ ਅਸੀਂ ਲੜ ਰਹੇ ਹਾਂ ਕਿ ਜਿਹੜੀ ਇੰਡੀਪੈਂਡੈਂਟ ਕਾਂਟਰੈਕਟਰ ਜਿਹੜਾ ਰੀਅਲ ਔਰ ਓਨਰ ਆਪਰੇਟਰ ਹੈਗਾ ਉਹਦੀ ਫਾਈਟ ਹੈਗੀ ਆ। ਪਰ ਤੁਸੀਂ ਇਹ ਦੇਖੋ ਨਾ ਕਿ ਜਿਹੜੇ ਡਰਾਈਵਰਸ ਨੂੰ ਵੀ ਇੰਡੀਪੈਂਡੈਂਟ ਕਾਂਟਰੈਕਟਰ ਬਣਾ ਕੇ ਪੇ ਕੀਤਾ ਜਾਂਦਾ, ਉਹ ਮਿਸਯੂਜ਼ ਹੈਗੀ ਆ। ਸੋ ਮਿਸਯੂਜ਼ ਜਿਹੜੀ ਆ ਉਹਨੂੰ ਰੋਕਣ ਵਾਸਤੇ ਇਹੋ ਜਿਹੇ ਲਾਅ ਜਿਹੜੇ ਆ, ਇਹੋ ਜਿਹੀਆਂ ਪ੍ਰੋਬਲਮ ਜਿਹੜੀਆਂ ਉਹ ਖੜੀਆਂ ਹੁੰਦੀਆਂ। ਜੇ ਆਪਾਂ ਕਹੀਏ ਵੀ ਆਪਣੇ ਉੱਤੇ ਬਹੁਤ ਜ਼ਿਆਦਾ ਇਹ ਬੋਝ ਪੈ ਜਾਊਗਾ, ਹੋ ਜਾਊਗਾ, ਪਰ ਆਪਾਂ ਆਬਵੀਅਸਲੀ ਪਹਿਲਾਂ ਗਲਤ ਕਰ ਰਹੇ ਹਾਂ। ਇਸ ਕਰਕੇ ਆਪਾਂ ਨੂੰ ਲੱਗਦਾ ਕਿ ਜੇ ਆਪਾਂ ਅੱਜ ਆਪਾਂ ਨੂੰ ਠੀਕ ਕੀਤਾ ਜਾਂਦਾ। ਹੁਣ ਜਿਹੜੀ ਆਦਤ ਪਈ ਹੁੰਦੀ ਆ, ਆਦਤ ਬੁਰੀ ਹੁੰਦੀ ਆ, ਠੀਕ ਹੈ ਨਾ। ਆਦਤਾਂ ਕਈ ਚੰਗੀਆਂ ਵੀ ਹੁੰਦੀਆਂ ਪਰ ਮੈਜੋਰਟੀ ਆਦਤਾਂ ਜਿਹੜੀਆਂ ਬੁਰੀਆਂ ਹੁੰਦੀਆਂ। ਜੇ ਉਹਨੂੰ ਠੀਕ ਕੀਤਾ ਜਾਂਦਾ ਤਾਂ ਆਬਵੀਅਸਲੀ ਲੱਗਦਾ ਕਿ ਮੈਨੂੰ ਬਹੁਤ ਤੰਗ ਕੀਤਾ ਜਾ ਰਿਹਾ। ਸੋ ਇਸ ਕਰਕੇ ਜਿਹੜੀ ਇਹ ਆਦਤ ਹੈਗੀ ਆ ਇਹਨੂੰ ਮਿਸਯੂਜ਼ ਕਰਨ ਦੀ, ਉਹ ਜਿਹੜੀ ਆ ਉਹ ਠੀਕ ਕਰਨ ਦੇ ਵੇਲੇ ਆਪਾਂ ਨੂੰ ਸਾਰਿਆਂ ਨੂੰ ਪ੍ਰੋਬਲਮ ਜ਼ਰੂਰ ਹੋਣੀ ਆ। ਜੀ ਚਲੋ ਦੇਖਦੇ ਹਾਂ ਭਵਿੱਖ ਦੇ ਵਿੱਚ ਇਸ ਦੇ ਨਾਲ ਕੀ ਸੰਬੰਧ ਜਿਹੜਾ ਆ, ਕੀ ਇਸ ਦੇ ਵਿੱਚ ਫੈਸਲੇ ਜਿਹੜੇ ਹੋਰ ਆਉਂਦੇ ਆ। ਪਰ ਇੱਥੋਂ 9 ਸਰਕਟ ਨੇ ਤਾਂ ਜਿਹੜਾ ਉਹ ਕਲੀਅਰ ਜਿਹੜਾ ਇੱਕ ਹਿਸਾਬ ਦੇ ਨਾਲ ਕਰ ਦਿੱਤਾ ਵੀ ਅਸੀਂ ਇਸ ਦੀ ਜਿਹੜੀ ਹੋਰ ਦੁਬਾਰਾ ਸੁਣਵਾਈ ਜਿਹੜੀ ਆ ਉਹ ਹੁਣ ਨਹੀਂ ਕਰਨੀ ਹੈਗੀ। ਸੋ ਹੌਲੀ ਹੌਲੀ ਇਹ ਜਿਹੜਾ AB5 ਆ ਆਪਣੇ ਉਸ ਜਿਹੜਾ ਕਹਿ ਲਓ ਵੀ ਜੋ ਆਪਣਾ ਲੈ ਕੇ ਤੁਰੇ ਹੈਗੇ ਆ ਉਸ ਪਾਸੇ ਵੱਲ ਨੂੰ ਜਿਹੜਾ ਇਹ ਵੱਧ ਰਿਹਾ ਹੈਗਾ। ਸੋ ਤੁਸੀਂ ਵੀ ਜ਼ਰੂਰ ਸਰੋਤਿਓ ਆਪਣੇ ਵਿਚਾਰ ਵੀ ਸਾਂਝੇ ਕਰ ਸਕਦੇ ਹੋ। ਕੋਈ ਤੁਹਾਡਾ ਸਵਾਲ ਵੀ ਹੈਗਾ ਟਰੱਕਿੰਗ ਦੇ ਨਾਲ, ਉਹ ਵੀ ਜਿਹੜਾ ਤੁਸੀਂ ਕਾਲ ਕਰਕੇ ਜਿਹੜਾ ਪੁੱਛ ਸਕਦੇ ਹੋ। ਨੰਬਰ ਹੈਗਾ ਜੀ 408 272 5200 4082725200 ਦੇ ਉੱਤੇ। ਅਤੇ ਰਮਨ ਜੀ ਆਪਾਂ ਅਗਲੀਆਂ ਜਿਹੜੀਆਂ ਗੱਲਾਂ ਆ ਉਸ ਦੇ ਵਿੱਚ ਗੱਲ ਕਰਦੇ ਜਾਈਏ। ਟਰੱਕ ਡਰਾਈਵਰਸ ਦੀ ਜਿਹੜੀ ਸ਼ਾਰਟੇਜ ਆ ਉਹ ਆਪਾਂ ਪਿਛਲੇ ਹੁਣ ਕਈ ਸਾਲਾਂ ਤੋਂ ਲਗਾਤਾਰ ਜਿਹੜੀ ਉਹ ਸੁਣਦੇ ਆ ਰਹੇ ਹੈਗੇ ਆ। ਅਤੇ ਇਸੇ ਦੌਰਾਨ ਜਿਹੜੀ ਆਟੋਨਮਸ ਟਰੱਕਿੰਗ ਆ ਉਹ ਆਪਣਾ ਜਿਹੜਾ ਦਬਦਬਾ ਆ ਹੌਲੀ ਹੌਲੀ ਕਾਇਮ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੀ ਆ। ਇੱਕ ਹੋਰ ਆਟੋਨਮਸ ਟਰੱਕਿੰਗ ਦਾ ਸਟਾਰਟਅਪ ਜਿਹੜਾ ਹੈਗਾ ਐਮਬਾਰਗ ਜਿਹੜੇ ਆ ਉਹ ਪਬਲਿਕ ਜਿਹੜੀ ਆ ਉਹ ਕੰਪਨੀ ਹੁਣ ਜਾ ਰਹੀ ਆ। $5.2 ਬਿਲੀਅਨ ਦੀ ਐਸਪੈਕ ਡੀਲ ਜਿਹੜੀ ਆ ਉਹਨਾਂ ਦੀ ਜਿਹੜੀ ਉਹ ਹੋਈ ਹੈਗੀ ਆ। ਸੋ ਇਹ ਇੱਕ ਕਾਫੀ ਵੱਡਾ ਜਿਹੜਾ ਇੱਕ ਕਦਮ ਆ, ਕਿਉਂਕਿ ਹਾਲ ਦੀ ਘੜੀ ਦੇਖੋ ਇਹ ਆਟੋਨਮਸ ਕਿਸੇ ਵੀ ਚੀਜ਼ ਦੇ ਵਿੱਚ ਕੋਈ ਵੀ ਜਿਹੜੀ ਕੰਪਨੀ ਆ ਉਹ ਅਜੇ ਪਬਲਿਕ ਨਹੀਂ ਹੋਈ, ਇਹ ਜੇ ਜਾ ਰਹੇ ਆ। ਸੋ ਇਹ ਆਪਣੇ ਆਪ 'ਤੇ ਭਰੋਸਾ ਇਹਦਾ ਮਤਲਬ ਰੱਖਦੇ ਹੋਣਗੇ ਵੀ ਸਾਡੀ ਜਿਹੜੀ ਆਟੋਨਮਸ ਟਰੱਕਿੰਗ ਦਾ ਜਿਹੜਾ ਵੀ ਸੋਫਟਵੇਅਰ ਆ ਜਾਂ ਜੋ ਵੀ ਉਹਨਾਂ ਦਾ ਓਵਰਆਲ ਸਿਸਟਮ ਹੈਗਾ ਉਹ ਬੈਟਰ ਹੋਊਗਾ, ਵਧੀਆ ਹੋਊਗਾ। ਅਤੇ ਜੇ ਇਸ ਚੀਜ਼ ਵੱਲ ਨੂੰ ਹੈਗੇ ਆ ਤਾਂ ਆਟੋਨਮਸ ਟਰੱਕਿੰਗ ਜਿਹਨੂੰ ਆਪਾਂ ਸੋਚ ਰਹੇ ਹਾਂ ਵੀ ਅਜੇ ਥੋੜ੍ਹਾ ਦੂਰ ਆ, ਮੇ ਬੀ ਇੰਨਾ ਦੂਰ ਨਹੀਂ, ਆਪਾਂ ਨੂੰ ਜਲਦੀ ਨਜ਼ਰ ਆਉਣਗੀਆਂ।
ਰਾਜਕਰਨ ਦੇਖੋ, ਇਹ ਇੱਕ ਫਿਊਚਰਿਸਟਿਕ ਥਿੰਗ ਹੈਗੀ ਆ। ਇਹ ਰੀਅਲਿਸਟਿਕ ਨਹੀਂ ਇਹਨੂੰ ਅਜੇ ਗਿਣ ਸਕਦੇ ਆਪਾਂ। ਰੀਅਲਿਸਟਿਕ ਹੈਗੀ ਆ ਉਹਨਾਂ ਦੇ ਮਨ ਦੇ ਵਿੱਚ ਹੁੰਦੀ ਆ। ਜਿਹੜਾ ਹੁਣ ਕੋਈ ਬੰਦਾ ਹੁੰਦਾ ਆ, ਉਹ ਕੋਈ ਰਾਕਟ ਬਣਾਉਂਦਾ ਆ, ਉਹਦੇ ਆਪਣੇ ਦਿਲ ਦੇ ਵਿੱਚ ਉਹਦੇ ਵਿੱਚ ਹੁੰਦਾ ਹੈ ਜਾਂ ਉਹ 'ਚ ਇਨਵੈਸਟ ਕਰਨ ਵਾਲਿਆਂ 'ਚ ਹੁੰਦਾ ਹੈ ਕਿ ਇਹ ਠੀਕ ਆ, ਬੜੀ ਵਧੀਆ ਚੀਜ਼ ਬਣੀ ਹੈ। ਪਰ ਰੀਅਲਿਸਟਿਕ ਵਰਲਡ ਦੇ ਵਿੱਚ ਜਦੋਂ ਚੀਜ਼ਾਂ ਆਉਂਦੀਆਂ ਉਦੋਂ ਉਹਨਾਂ ਦਾ ਅਸਲ ਜਿਹੜਾ ਪਤਾ ਲੱਗਦਾ। ਹੁਣ ਆਪਾਂ ਜੇ ਨਿਕੋਲਾ ਨੂੰ ਲੈ ਲਈਏ ਤਾਂ ਨਿਕੋਲਾ ਉਹ ਇੱਕ ਉਹਨਾਂ ਨੇ ਐਸਾ ਕ੍ਰੀਏਟ ਕਰਤਾ ਸੀ ਮਾਹੌਲ ਕਿ ਜਿਹਦੇ ਵਿੱਚ ਇੱਦਾਂ ਲੱਗਦਾ ਸੀਗਾ ਕਿ ਦੈਟਸ ਇਟ, ਹੈ ਨਾ, ਵੀ ਇਹ ਇਲੈਕਟ੍ਰਿਕ ਟਰੱਕ ਵਿੱਚ ਇਹ ਰਹਿ ਜਾਣਾ, ਵੀ ਇਹ ਤਾਂ ਹਾਈਡਰੋਜਨ ਪਾਵਰ ਟਰੱਕ ਹੋ ਜਾਣਾ। ਸੋ ਇਲੈਕਟ੍ਰਿਕ ਟਰੱਕ ਨੂੰ ਤਾਂ ਉਦੋਂ ਬਿਲਕੁਲ ਨਾ ਦੇ ਬਰਾਬਰ ਹੀ ਚਲਾ ਗਿਆ ਸੀਗਾ ਜਦੋਂ ਨਿਕੋਲਾ ਦੀ ਗੱਲ ਹੋਈ ਸੀਗੀ। ਸੋ ਨਿਕੋਲਾ ਦਾ ਦੇਖੋ ਹੁਣ ਉੱਥੇ ਕੀ ਬਣਿਆ, ਹੈ ਨਾ, ਉਹ ਸਾਰਾ ਹੀ ਫਰੋਡ ਕਾਈਂਡ ਆਫ ਥਿੰਗ ਚਲੀ ਗਈ, ਫਰੋਡ ਕਾਈਂਡ ਆਫ ਨਿਕਲਿਆ ਸਾਰਾ ਹੀ। ਸੋ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਫਿਊਚਰਿਸਟਿਕ ਹੈਗੀਆਂ। ਰੀਅਲਿਸਟਿਕ ਵਰਲਡ ਦੇ ਵਿੱਚ ਜਦੋਂ ਆਉਣਗੀਆਂ ਉਦੋਂ ਦੇਖਿਆ ਜਾਊਗਾ, ਕਿਉਂਕਿ ਰੀਅਲਿਸਟਿਕ ਵਰਲਡ ਦੇ ਵਿੱਚ ਬਹੁਤ ਜ਼ਿਆਦੀਆਂ ਜਿਹੜੇ ਹਰਡਲਸ ਹੈਗੀਆਂ ਅਜੇ। ਵੈਦਰ ਹਰਡਲ ਹੈਗੀ ਆ, ਹਰ ਇੱਕ ਚੀਜ਼ ਅਜੇ ਹਰਡਲ ਹੈਗੀ ਆ। ਇੰਸ਼ੋਰੈਂਸਿਸ ਜਿਹੜੀਆਂ ਹੈਗੀਆਂ ਉਹਨਾਂ ਨੇ ਕਿੱਦਾਂ ਕਵਰ ਕਰਨਾ ਹੈਗਾ ਆ। ਕੌਣ ਇਹਦੇ ਜੇ ਐਕਸੀਡੈਂਟ ਹੁੰਦਾ ਉਸ ਟਰੱਕ ਦਾ, ਹੂ ਵਿਲ ਬੀ ਰਿਸਪੋਂਸੀਬਲ। ਜੇ ਡਰਾਈਵਰ ਉੱਥੇ ਸੀਟ 'ਤੇ ਬੈਠਾ ਹੀ ਡਰਾਈਵ ਹੀ ਨਹੀਂ ਕਰਦਾ ਦੈਨ ਹੂ ਇਜ਼ ਗੋਇੰ ਟੂ ਬੀ ਰਿਸਪੋਂਸੀਬਲ, ਹੈ ਨਾ। ਕੀ ਉਹ ਰਿਸਪੋਂਸੀਬਲ ਹੋਊਗਾ ਜਿਹੜਾ ਰਿਮੋਟਲੀ ਕਿਤੇ ਬੈਠਾ ਉਹਨੂੰ ਆਪਰੇਟ ਕਰ ਰਿਹਾ, ਉਹ ਕੌਣ ਸੋ ਇਟਸ ਅ ਹਿਊਜ ਥਿੰਗਸ ਹੈਗੀਆਂ ਜਿਹੜੀਆਂ ਅਜੇ ਇਹ ਸਾਰਾ ਕੁਛ ਕਰਨ ਤੋਂ ਬਾਅਦ ਇਹ ਰੂਲ ਐਂਡ ਰੈਗੂਲੇਸ਼ਨ ਪ੍ਰੋਸੈਸ ਦੇ ਵਿੱਚੋਂ ਨਿਕਲਣਾ ਆ। ਯੈਸ, ਜਿਹੜਾ ਅਟੋਨਮਸ ਟਰੱਕ ਹੈਗਾ ਉਹ ਕੁਛ ਇੱਕ ਰੂਟਾਂ ਦੇ ਉੱਤੇ ਜਿਹੜਾ ਆ ਉਹ ਡੈਫੀਨੇਟਲੀ, ਕਿਉਂਕਿ ਦੇਖੋ ਹੁਣ ਹਰ ਇੱਕ ਕੰਪਨੀ ਜਿਹੜੀ ਹੈ ਇਸ ਵੇਲੇ, ਜਿੰਨੀ ਵੀ ਅਟੋਨਮਸ ਕੰਪਨੀ ਆ, ਜਿੰਨੀਆਂ ਵੀ ਟਰਾਇਲ ਹੋ ਰਹੀਆਂ, ਉਹ ਸਾਰੀਆਂ ਸਾਊਥ 'ਚ ਹੋ ਰਹੀਆਂ। ਜਿਹਨੂੰ ਕਹਿ ਲਓ ਐਰੀਜ਼ੋਨਾ ਕਹਿ ਲਓ, ਟੈਕਸਸ ਕਹਿ ਲਓ ਜਾਂ ਫਲੋਰੀਡਾ ਕਹਿ ਲਓ, ਇਸ ਏਰੀਏ ਦੇ ਵਿੱਚ ਹੋ ਰਹੀਆਂ। ਕੀ ਗੱਲ ਜੀ, ਵਾਇਓਮਿੰਗ ਦੇ ਵਿੱਚ ਟਰੱਕ ਨਹੀਂ ਚੱਲਦੇ ਜਾਂ ਉੱਪਰ ਵਾਸ਼ਿੰਗਟਨ ਸਟੇਟ ਦੇ ਵਿੱਚ ਔਰੇਗਨ 'ਚ ਟਰੱਕ ਨਹੀਂ ਚੱਲਦੇ? ਸੋ ਇਸ ਕਰਕੇ ਜਿੰਨੀ ਸਟੇਟਸ ਦੇ ਵਿੱਚ ਸਟੱਡੀ ਹੋ ਰਹੀ ਆ ਉਹ ਸਟੇਟਸ ਦੇ ਵਿੱਚ ਇੱਕ ਤਾਂ ਰੂਟ ਬਹੁਤ ਖੁੱਲ੍ਹੇ ਆ, ਇੱਕ ਬਹੁਤ ਸਿੱਧੇ ਆ। ਸੋ ਉਹਨਾਂ ਹੀ ਥਾਵਾਂ 'ਤੇ ਇਹ ਸਾਰੀਆਂ ਹੋ ਰਹੀਆਂ। ਸੋ ਕਾਫੀ ਫੈਕਟਰਸ ਜਿਹੜੇ ਆ ਉਹ ਵਰਕ ਕਰਦੇ ਆ। ਸੋ ਅਟੋਨਮਸ ਜਿਹੜਾ ਹੈਗਾ ਆ, ਯੈਸ, ਫਿਊਚਰਿਸਟਿਕ ਅਗੇਨ ਨੈਕਸਟ 10 years ਮੇ ਬੀ, ਬਟ ਵੈਰੀ ਸ਼ੋਰਟ ਜਿਹੜਾ ਡਿਸਟੈਂਸ ਹੈਗਾ ਉਹ ਕਵਰ ਹੋਊਗਾ। ਜਿਹੜਾ ਆਪਣਾ ਈਸਟ ਕੋਸਟ ਟੂ ਵੈਸਟ ਕੋਸਟ ਹੈਗਾ, ਡਰਾਈਵਰਸ ਸਟਿਲ ਗੋਨਾ ਬੀ ਇਨ ਦਾ ਕੈਬ, ਡਰਾਈਵਰ ਸਟਿਲ ਕੈਬ ਦੇ ਵਿੱਚ ਹੋਊਗਾ। ਸੋ ਇਹ ਨਹੀਂ ਹੈਗਾ ਕਿ ਡਰਾਈਵਰ ਉੱਥੋਂ ਐਲੀਮੀਨੇਟ ਕਰਤਾ ਜਾਊਗਾ। ਅਤੇ ਰਾਜਨ ਆਪਣਾ ਇੱਕ ਹਰਭੁਪਿੰਦਰ ਸਿੰਘ ਟੂਰ ਹੋਣਾ ਦਾ ਕੁਐਸਚਨ ਹੈਗਾ ਆ ਫੇਸਬੁੱਕ ਦੇ ਉੱਤੇ ਕਿ ਉਹਨਾਂ ਨੇ 11 ਘੰਟੇ ਦੀ ਜਿਹੜੀ ਡਰਾਈਵ ਆ ਪੂਰੀ ਕਰ ਲਈ ਆ, 10 ਤੋਂ 15 ਮੀਲ ਦੂਰ ਹੈਗੇ ਡੈਸਟੀਨੇਸ਼ਨ ਤੋਂ, ਅਤੇ ਕੀ ਕਰਨਾ ਚਾਹੀਦਾ? ਸੋ ਅਕੋਰਡਿੰਗ ਟੂ ਦ ਲਾਅ ਜੀ, ਯੂ ਹੈਵ ਟੂ ਟੇਕ 10 hours sleep ਅਕੋਰਡਿੰਗ ਟੂ ਦ ਲਾਅ, ਠੀਕ ਆ। ਜੇ ਤੁਸੀਂ ਇਸ ਮੌਕੇ ਦੇ ਉੱਤੇ ਓਵਰ ਕਰਦੇ ਆ 11 ਘੰਟੇ ਤੋਂ, ਤੁਹਾਡੀ ਜਿਹੜੀ ਆ ਉਹ ਆ ਜਾਂਦੀ ਆ, ਤੁਹਾਡੀ ਵਾਇਲੇਸ਼ਨ ਹੋ ਜੂਗੀ, ਰੈੱਡ ਹੋ ਜੂਗੀ। ਪਰ ਜੇ ਤੁਸੀਂ ਆਪਣਾ ਜਿਹੜੀ ਪਰਸਨਲ ਦੇ ਵਿੱਚ ਡਰਾਈਵ ਕਰਕੇ ਜਾਂਦੇ ਆ ਅਤੇ ਤੁਸੀਂ ਕੰਪਨੀ ਨੂੰ ਬੈਨੀਫਿਟ ਕਰ ਰਹੇ ਹੈਗੇ ਆ ਟੂ ਗੈਟ ਕਲੋਜ਼ ਟੂ ਦ ਡਿਲੀਵਰੀ, ਸੋ ਉਹ ਵੀ ਤੁਹਾਡੀ ਜਿਹੜੀ ਵਾਇਲੇਸ਼ਨ ਹੋ ਸਕਦੀ ਆ। ਪਰ ਅੱਜ ਦੀ ਤਰੀਕ ਦੇ ਵਿੱਚ, ਅੱਜ ਦੇ ਟਾਈਮ ਦੇ ਵਿੱਚ ਥੋੜ੍ਹਾ ਜਿਹਾ ਘੱਟ ਇਨਫੋਰਸ ਹੋ ਰਿਹਾ। ਸੋ ਤੁਸੀਂ 10-15 ਮੀਲ ਜਿਹੜੇ ਹੈਗੇ ਆ ਡੈਫੀਨੇਟਲੀ ਪਰਸਨਲ ਦੇ ਵਿੱਚ ਚਲਾ ਕੇ ਲੈ ਕੇ ਜਾ ਸਕਦੇ। ਇਟ ਵਿਲ ਨਾਟ ਗਿਵ ਯੂ ਆ ਵਾਇਲੇਸ਼ਨ ਰਾਈਟ ਅਵੇ, ਬਟ ਜੇ ਤੁਹਾਡੀ ਆਡਿਟ ਦੇ ਵਿੱਚ ਕੱਲ੍ਹ ਨੂੰ ਕਿਤੇ ਗੱਲ ਹੁੰਦੀ ਆ ਤਾਂ ਯੈਸ, ਇਹ ਆਡਿਟ ਦੇ ਵਿੱਚ ਤੁਹਾਡਾ ਵਾਇਲੇਸ਼ਨ ਜਿਹੜੀ ਉਹ ਗਿਣੀ ਜਾ ਸਕਦੀ ਆ। ਜੀ ਬਿਲਕੁਲ। ਅਤੇ ਸਰੋਤੇ ਤੁਸੀਂ ਵੀ ਜੇ ਸਵਾਲ ਕਰਨਾ ਚਾਹੁੰਦੇ ਹੋ, ਫੋਨ ਲਾਈਨਸ ਓਪਨ ਨੇ, ਫਿਰ ਤੁਸੀਂ ਬਿਲਕੁਲ ਕਾਲ ਜਦੋਂ ਪ੍ਰੋਗਰਾਮ ਖਤਮ ਹੋਣ ਵਾਲਾ ਹੁੰਦਾ ਉਹਦੇ ਐਂਡ ਵਿੱਚ ਕਾਲ ਕਰਦੇ ਹੋ, ਤੁਸੀਂ ਪਹਿਲਾਂ ਹੀ ਕਾਲ ਕਰਕੇ ਆਪਣੇ ਸਵਾਲ ਜਿਹੜੇ ਉਹ ਤੁਸੀਂ ਪੁੱਛ ਸਕਦੇ ਹੋ। 408-272-5200 4082725200 ਇਸ ਨੰਬਰ ਦੇ ਉੱਤੇ ਕਾਲ ਕਰਕੇ ਜਿਹੜਾ ਉਹ ਤੁਸੀਂ ਸਵਾਲ ਪੁੱਛ ਸਕਦੇ ਹੋ। ਅਤੇ ਰਮਨ ਜੀ, ਅਗਲੀ ਆਪਾਂ ਗੱਲ ਕਰਦੇ ਜਾਈਏ ਇੰਸ਼ੋਰੈਂਸ ਵਧਣ ਨੂੰ ਲੈ ਕੇ। ਆਪਾਂ ਪਿਛਲੀ ਵਾਰੀ ਵੀ ਗੱਲ ਕਰਨੀ ਸੀ ਪਰ ਆਪਣੀ ਜਿਹੜੀ ਸਪੀਡ ਵਾਲੇ ਪਾਸੇ ਨੂੰ ਗੱਲ ਤੁਰ ਪਈ ਸੀ। ਪਰ ਅੱਜ ਜੇ ਆਪਾਂ ਜੇ ਉਸ ਦੇ ਉੱਤੇ ਗੱਲ ਕਰੀਏ, 7.5 ਲੱਖ ਤੋਂ ਜਿਹੜਾ 2 ਮਿਲੀਅਨ ਤੱਕ ਵਧਾਉਣ ਦੀ ਜਿਹੜੀ ਸਿਫਾਰਿਸ਼ ਹੈਗੀ ਆ, ਉਸ ਨੂੰ ਲੈ ਕੇ ਕੀ ਹੋਰ ਅਪਡੇਟ ਆਪਣੇ ਸਾਹਮਣੇ ਆ? ਬਿਲਕੁਲ ਰਾਜਕਰਨ, ਇਹ ਸਟਿਲ ਜਿਹੜਾ ਹੈਗਾ ਸਾਰੇ ਦੇ ਸਾਰੇ ਜਿਹੜੇ ਆਪਾਂ 3-4 ਚੀਜ਼ਾਂ ਜਿਹੜੀਆਂ ਦੱਸੀਆਂ ਸੀਗੀਆਂ ਵਿੱਚ ਕਿ ਪਿਛਲੇ ਸਾਲ ਦੇ ਜਿਹੜੇ ਆਵਰਸ ਆਫ ਸਰਵਿਸ ਨੂੰ ਕਰਨ ਦੀ ਗੱਲ ਕੀਤੀ ਗਈ ਸੀ, ਜਿਹੜੀ ਆਪਣੇ ਦੂਸਰੀ ਹੋਰ ਜਿਹੜੀਆਂ 3-4 ਚੀਜ਼ਾਂ ਸੀਗੀਆਂ ਸਲੀਪ ਐਪਨੀਆ ਦੀ ਸੀ, ਇਨਕਲੂਡਿੰਗ ਇੰਸ਼ੋਰੈਂਸ ਸੀਗੀ। ਸੋ ਇਹ ਚੀਜ਼ਾਂ ਸਾਰੀਆਂ ਜਿਹੜੀਆਂ
ਸਟਿਲ ਸਟਕ ਹੈਗੀਆਂ ਬਿਲਸ ਦੇ ਵਿੱਚ, ਸਟਿਲ ਬਾਹਰ ਨਹੀਂ ਕੱਢੀਆਂ ਜਾ ਸਕੀਆਂ। ਜਿਹੜੇ ਰਿਪਰੈਜ਼ੈਂਟੇਟਿਵ ਮਾਈਕ ਬੋਸਟ ਹੈਗੇ ਆ ਰਿਪਬਲਿਕਨ ਇਲੀਨੋਇਸ ਦੇ, ਉਹ ਕਾਫੀ ਉਹਨਾਂ ਨੇ ਜਿਹੜੀ ਅਮੈਂਡਮੈਂਟ ਕੀਤੀ ਸੀਗੀ ਉਹਨਾਂ ਨੇ ਸਬਮਿਟ ਕੀਤੀ ਸੀਗੀ, ਜਿਹੜੀ ਕਿ ਪਿਛਲੀ ਵਾਰੀ ਆਪਾਂ ਦੱਸਿਆ ਸੀਗਾ ਜਿਹੜੀ ਨਹੀਂ ਸੀ ਪਾਸ ਹੋਈ ਕਮੇਟੀ 'ਚੋਂ। ਸੋ ਹੁਣ ਜਿਹੜੀ ਦੂਸਰੀ ਕਮੇਟੀ ਹੈਗੀ ਆ ਹਾਊਸ ਰੂਲਸ ਕਮੇਟੀ, ਸੋ ਉਹਦੇ ਲਈ ਉਹਨਾਂ ਨੇ ਉਹੋ ਹੀ ਸੇਮ ਜਿਹੜੀ ਆ ਉਹ ਅਮੈਂਡਮੈਂਟ ਜਿਹੜੀ ਆ ਉਹ ਪਾਈ ਆ। ਪਰ ਉਹਦੀ ਵੀ ਅਪਰੋਚ ਸੇਮ ਹੀ ਆ ਜਿਹੜੀ ਕਿ ਪਿਛਲੀ ਕਮੇਟੀ ਦੇ ਵਿੱਚ ਸੀਗੀ। ਪਰ ਹੁਣ ਦੇਖਣ ਵਾਲੀ ਗੱਲ ਹੋਊਗੀ ਕਿ ਹਾਊਸ ਰੂਲਸ ਕਮੇਟੀ ਉਹਨੂੰ ਈਵਨ ਸੁਣਦੀ ਆ ਕਿ ਨਹੀਂ ਸੁਣਦੀ, ਕਿਉਂਕਿ ਜੇ ਉਹ ਸਿਰਫ ਇਹੋ ਹੀ ਕਹਿੰਦੇ ਕਿ ਪਿਛਲੀ ਕਮੇਟੀ ਨੇ ਇਹਨੂੰ ਨਹੀਂ ਕੱਢਿਆ ਅਤੇ ਸੋ ਅਸੀਂ ਇਹਨੂੰ ਸੁਣਨਾ ਹੀ ਨਹੀਂ ਗਾ, ਦੈਟਸ ਅ ਡਿਫਰੈਂਟ ਸਟੋਰੀ। ਅਤੇ ਬਟ ਅਜੇ ਸਟਿਲ ਸਾਰੀਆਂ ਜਿਹੜੀਆਂ ਉਹ ਚੀਜ਼ਾਂ ਹੈਗੀਆਂ ਉਹ ਸਟਿਲ ਇਹਨਾਂ ਲਾਅ ਦੇ ਵਿੱਚ ਹੈਗੀਆਂ, ਸਟਿਲ ਇਹਨਾਂ 'ਤੇ ਗੱਲਬਾਤ ਚੱਲ ਰਹੀ ਹੈਗੀ ਆ। ਜਿਹੜੀ ਹਾਊਸ ਰੂਲਸ ਕਮੇਟੀ ਹੈਗੀ ਆ ਉਹਦੇ ਨੈਕਸਟ ਵੀਕ ਦੇ ਵਿੱਚ ਇਹ ਜਿਹੜੀ ਪ੍ਰੈਜ਼ੈਂਟ ਹੋਣੀ ਆ, ਸੋ ਇਨਵੈਸਟ ਇਨ ਅਮੈਰੀਕਾ ਐਕਟ ਦੇ ਵਿੱਚ, ਸੋ ਇਹ ਇਨਕਲੂਡ ਹੈਗੀ ਆ, ਸੋ ਅਜੇ ਕੱਢੀ ਨਹੀਂ ਜਾ ਸਕੀ ਜੀ। ਸੋ ਓਵਰਆਲ ਕੀ ਆਪਾਂ ਇਸ ਦੇ ਇਫੈਕਟ ਜਿਹੜੀ ਉਹ ਦੇਖਾਂਗੇ ਜੇ ਇਨਕਰੀਜ਼ ਹੁੰਦੀ ਆ? ਰਾਜਕਰਨ ਇਫੈਕਟ ਦੇਖੋ ਇਹਦਾ ਇੱਦਾਂ ਹੈ ਕਿ ਅਗੇਨ ਜਿਹੜੀ ਸਾਡੀ ਅਪਰੋਚ ਹੈਗੀ ਹੈ ਜਾਂ ਸਾਡਾ ਪੱਖ ਹੈਗਾ ਆ, ਅਸੀਂ ਜਿੱਦਾਂ ਨਾਪਟਾ ਦੇ ਵੱਲੋਂ ਜਿਹੜਾ ਸਾਡਾ ਪੱਖ ਹੈਗਾ, ਜਿਹੜੀਆਂ ਮੀਟਿੰਗਸ ਹੁੰਦੀਆਂ ਉਹਦੇ ਵਿੱਚ ਪੱਖ ਰੱਖੀਦਾ। ਸੋ ਉਹਦੇ 'ਚ ਇਹੋ ਹੀ ਆ ਕਿ ਇੱਕ ਤਾਂ ਸਾਰਿਆਂ ਨਾਲੋਂ ਵੱਡੀ ਪ੍ਰੋਬਲਮ ਇਹ ਹੈਗੀ ਆ ਕਿ ਇਹਦੀ ਜਿਹੜੀ ਇਨਕਰੀਜ਼ ਹੈਗੀ ਆ, ਜਿਹੜਾ ਸਟੈਟਿਸਟਿਕਸ ਹੈਗੇ ਆ ਜਿਹੜੇ ਪਿਛਲੇ ਮਤਲਬ ਕਿ ਜਿੰਨਾ ਵੀ ਰੈਕਡ ਹੈਗਾ ਉਹਦੇ ਵਿੱਚ 99% ਤੋਂ ਉੱਤੇ ਜਿਹੜੇ ਕਲੇਮ ਹੈਗੇ ਆ ਉਹ 7.5 ਲੱਖ ਇੰਸ਼ੋਰੈਂਸ ਦੇ ਵਿੱਚ ਕਵਰ ਹੁੰਦੇ ਹੈਗੇ ਆ। ਸੋ ਅਬਾਊਟ 1 ਜਾਂ 2% ਜਾਂ 1% ਤੋਂ ਵੀ ਘੱਟ ਜਿਹੜੇ ਕਲੇਮਸ ਹੈਗੇ ਆ ਉਹ 7.5 ਲੱਖ ਦੀ ਇੰਸ਼ੋਰੈਂਸ ਤੋਂ ਉੱਤੇ ਜਾਂਦੇ ਆ। ਸੋ ਇੱਕ ਤਾਂ ਇਹ ਚੀਜ਼ ਕਹੀ ਗਈ ਆ। ਦੂਜੀ ਜਿਹੜੀ ਇਹਨੂੰ ਲਾਗੂ ਕਰਨ ਵਾਲੇ ਆ ਉਹ ਇਹ ਕਹਿ ਰਹੇ ਆ ਕਿ ਇਹਦੇ ਨਾਲ ਸੇਫਟੀ ਜਿਹੜੀ ਆ ਉਹ ਵਧੂਗੀ, ਪਰ ਸਾਡਾ ਇਹ ਅਪਰੋਚ ਹੈਗੀ ਹੈ ਕਿ ਸੇਫਟੀ ਦਾ ਕੋਈ ਮਤਲਬ ਨਹੀਂ ਹੈਗਾ ਇਹਦੇ ਨਾਲ। ਇੰਸ਼ੋਰੈਂਸ ਵਧਾਉਣ ਦੇ ਨਾਲ ਸੇਫਟੀ ਵਧਣ ਦਾ ਕੋਈ ਵੀ ਜਿਹੜੀ ਸਟੱਡੀ ਜਾਂ ਰੈਕਡ ਜਾਂ ਸਰਵੇ ਕੁਛ ਨਹੀਂ ਹੈਗਾ ਉਹਨਾਂ ਦੇ ਕੋਲ ਸ਼ੋਅ ਕਰਨ ਨੂੰ ਕਿ ਜਿਹਦੇ ਨਾਲ ਇਹ ਪਤਾ ਲੱਗੇ ਕਿ ਇੰਸ਼ੋਰੈਂਸ ਵਧਾਉਣ ਦੇ ਨਾਲ ਸੇਫਟੀ ਵੱਧਦੀ ਹੈ। ਫਿਰ ਹੋਰ ਜਿਹੜਾ ਸਾਡਾ ਇੱਕ ਇਹਦੇ 'ਚ ਹੈਗਾ ਕਿ ਜਿਹੜੇ ਹੁਣ ਪੁਰਾਣੇ ਟਰੱਕਰ ਹੈਗੇ ਆ, ਜੇ ਅਸੀਂ ਇੱਦਾਂ ਹੀ ਉਹਨਾਂ ਦੇ ਐਕਸਪੈਂਸਿਸ ਵਧਾਉਂਦੇ ਰਹੇ ਅਤੇ ਜਿਹੜੇ ਪੁਰਾਣੇ ਟਰੱਕਰਸ ਹੈਗੇ ਆ ਦੇ ਵਿਲ ਬੀ ਆਊਟ ਆਫ ਬਿਜ਼ਨਸ। ਸੋ ਉਹਦਾ ਮਤਲਬ ਕੀ ਆ ਕਿ ਅਸੀਂ ਨਵੇਂ ਟਰੱਕਰਸ ਨੂੰ ਰਿਪਲੇਸ ਕਰ ਰਹੇ ਹਾਂ, ਨਵੇਂ ਜਿਹੜੇ ਆਉਣ ਵਾਲੇ ਆ ਉਹਨਾਂ ਨੂੰ ਰਿਪਲੇਸ ਕਰਾਂਗੇ। ਸੋ ਆਬਵੀਅਸਲੀ ਦੈਟ ਵਿਲ ਬੀ ਅਗੇਨਸਟ ਸੇਫਟੀ, ਹੈ ਨਾ, ਕਿ ਉਹ ਜਿਹੜੇ ਨਵੇਂ ਆ ਰਹੇ ਆ, ਨਵਾਂ ਗਰੁੱਪ ਆ ਰਿਹਾ, ਉਹ ਆਬਵੀਅਸਲੀ ਓਨਾ ਸੇਫ ਨਹੀਂ ਹੋਊਗਾ ਜਿੰਨੇ ਪੁਰਾਣੇ ਟਰੱਕਰ ਸੇਫ ਹੈਗੇ ਆ। ਸੋ ਇਹ ਵੀ ਇੱਕ ਬੜਾ ਵੱਡਾ ਰੀਜ਼ਨ ਹੈਗਾ। ਔਰ ਓਵਰਆਲ ਰਾਜਕਰਨ ਜਿਹੜੇ ਆ ਐਕਸਪੈਂਸਿਸ ਹੈਗੇ ਆ ਉਹਨਾਂ ਦੇ ਵਿੱਚ ਜਿਹੜੀ ਆ ਇਨਕਰੀਜ਼ ਹੋਣ ਦਾ ਜਿਹੜਾ ਆਬਵੀਅਸਲੀ ਹੈਗਾ ਇਸ ਵੇਲੇ। ਯੈਸ, ਬਹੁਤ ਇਹ ਗੱਲ ਕੀਤੀ ਜਾਂਦੀ ਆ ਕਿ ਜੇ 7.5 ਲੱਖ ਤੋਂ ਵਧਾ ਕੇ 2 ਮਿਲੀਅਨ ਕੀਤੀ ਜਾਂਦੀ ਆ, ਆਲਮੋਸਟ ਕਾਫੀ ਪਰਸੈਂਟੇਜ ਹਾਈ ਹੋ ਜਾਂਦੀ ਹੈ, ਪਰ ਇਹਦੇ ਰੇਟ ਉਨੇ ਹਿਸਾਬ ਨਾਲ ਨਹੀਂ ਵੱਧਦੇ ਹੁੰਦੇ। ਜਿੱਦਾਂ ਕਿ ਮੰਨ ਲਓ ਕਿ ਜੇ 3 ਗੁਣਾ ਇੰਸ਼ੋਰੈਂਸ ਹੋ ਜਾਏ ਤਾਂ ਰੇਟ ਜਿਹੜੇ 3 ਗੁਣਾ ਨਹੀਂ ਹੋ ਜਾਣੇ, ਮਤਲਬ ਸਿਗਨੀਫਿਕੈਂਟ ਨਹੀਂ ਵੱਧਦਾ ਹੋਊਗਾ ਲੇਕਿਨ ਵੱਧਦਾ ਜ਼ਰੂਰ ਹੋਊਗਾ। ਸੋ ਅੱਜ ਦੀ ਤਰੀਕ ਦੇ ਵਿੱਚ ਜਿਹੜੀਆਂ ਇੰਸ਼ੋਰੈਂਸਿਸ ਇਸ ਵੇਲੇ ਨਵੇਂ ਟਰੱਕ ਦੀ ਜਾਂ ਨਵੇਂ ਜਿਹੜੇ ਬੰਦੇ ਆ ਰਹੇ ਆ ਉਹਨਾਂ ਦੀਆਂ ਜਿਹੜੀਆਂ ਇੰਸ਼ੋਰੈਂਸਿਸ ਹੋ ਰਹੀਆਂ ਆਲਮੋਸਟ ਇਸ ਵੇਲੇ 25,000 ਤੋਂ ਲੈ ਕੇ $35,000 ਸਾਲ ਦੀ ਇੰਸ਼ੋਰੈਂਸ ਜਿਹੜੀ ਆ ਉਹ ਟਰੱਕ ਦੀ ਹੋ ਰਹੀ ਆ, ਜਿਹੜੀ ਕਿ ਬਹੁਤ ਸਿਗਨੀਫਿਕੈਂਟ ਦੇ ਤੌਰ 'ਤੇ ਬੜੇ ਮਤਲਬ ਮੈਂ ਜਦੋਂ ਟਰੱਕ ਚਲਾਉਣਾ ਛੱਡਿਆ ਸੀਗਾ ਆਈ ਵਾਜ਼ ਐਟ 8500, ਸੋ 8500 ਦੇ ਉੱਤੇ ਮੇਰੀ ਇੰਸ਼ੋਰੈਂਸ ਸੀਗੀ। ਅਤੇ ਹੁਣ ਜੇ ਤੁਸੀਂ ਹਿਸਾਬ ਲਾ ਲਓ ਵੀ 25,000 ਦੇ ਮਿਨੀਮਮ ਅੱਜ ਕੱਲ੍ਹ ਕਹਿੰਦੇ ਵੀ ਬਹੁਤ ਵਧੀਆ ਹੋ ਗਈ ਆ, ਪਰ 25,000 ਤੋਂ ਲੈ ਕੇ 35,000 ਤੱਕ ਦੀਆਂ ਇੰਸ਼ੋਰੈਂਸ ਹੋ ਰਹੀਆਂ। ਸੋ ਜੇ ਉਹ 'ਚ ਹੋਰ ਇਨਕਰੀਜ਼ ਹੋ ਗਈ, ਹੋਰ ਵਾਧਾ ਹੋ ਗਿਆ, ਅਤੇ ਐਕਸਪੈਂਸ ਦਾ ਭਾਰ ਕਿਤੇ ਨਾ ਕਿਤੇ ਜਾ ਕੇ ਪਬਲਿਕ 'ਤੇ ਹੀ ਪਊਗਾ। ਜੀ, ਇਕੱਲਾ ਉਹੀ ਨਹੀਂ, ਟਰੱਕਾਂ ਦੀ ਕੀਮਤ ਵੀ ਵੱਧ ਗਈ, ਤੇਲ ਦੀਆਂ ਕੀਮਤਾਂ ਵੀ ਵੱਧ ਰਹੀਆਂ, ਸਾਰਾ ਕੁਛ ਵੀ ਵੱਧ ਰਿਹਾ। ਅਤੇ ਜਿੱਦਾਂ ਤੁਸੀਂ ਕਿਹਾ ਵੀ ਇਵੈਂਚੁਅਲ ਦੇ ਵਿੱਚ ਜਿਹੜਾ ਪਿੰਚ ਆ ਉਹ ਜਿਹੜਾ ਕੰਜ਼ਿਊਮਰ ਹੈਗਾ, ਕਸਟਮਰ ਹੈਗਾ ਆ, ਉਹਦੇ ਤੱਕ ਆ ਕੇ ਹੀ ਜਿਹੜਾ ਉਹ ਸਾਰਾ ਪ੍ਰਾਈਸ ਉੱਥੇ ਤੱਕ ਪਹੁੰਚਣਾ ਹੈਗਾ ਆ। ਸੋ ਜ਼ਰੂਰ ਸਰੋਤਿਓ, ਜੇ ਤੁਹਾਡਾ ਵੀ ਕੋਈ ਵਿਚਾਰ ਹੈਗੇ ਆ ਜੋ ਇਹ ਚੇਂਜਿਸ
ਆ ਰਹੇ ਹੈਗੇ ਆ ਜਾਂ ਤੁਸੀਂ ਉਹ ਸੋਚਦੇ ਆ, ਤਾਂ ਉਸ ਦੇ ਲਈ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ। ਜਾਂ ਤੁਹਾਡਾ ਟਰੱਕਿੰਗ ਦੇ ਨਾਲ ਸੰਬੰਧਿਤ ਕੋਈ ਸਵਾਲ ਹੈਗਾ ਆ ਤਾਂ ਉਸ ਦੇ ਲਈ ਵੀ ਤੁਸੀਂ ਕਾਲ ਕਰ ਸਕਦੇ ਹੋ 408 272 5200 4082725200 ਦੇ ਉੱਤੇ। ਰਮਨ ਜੀ, ਜਦੋਂ ਲਾਸਟ ਟਾਈਮ ਵੀ ਤੁਸੀਂ ਇਸ ਦੇ ਬਾਰੇ ਦੱਸ ਰਹੇ ਸੀ, ਕਹਿੰਦੇ ਵੀ ਕਈ ਜਿਹੜੇ ਬ੍ਰੋਕਰ ਆ ਉਹ ਵੀ ਹੁਣ ਮਿਲੀਅਨ ਡਾਲਰ ਦੀ ਜਿਹੜੀ ਇੰਸ਼ੋਰੈਂਸ ਉਸ ਦੀ ਮੰਗ ਕਰਦੇ ਆ ਕਿ ਜਿਹੜੀ ਇਹ 7.5 ਲੱਖ ਦੀ ਇੰਸ਼ੋਰੈਂਸ ਜਿਹੜਾ ਇੱਕ ਬੈਂਚਮਾਰਕ ਇਹਨਾਂ ਨੇ ਰੱਖਿਆ ਆ, ਤੇ ਫਿਰ ਬ੍ਰੋਕਰ ਕਿਉਂ ਆਪਣੀ ਜਿਹੜੀ ਉਸ ਦੀ ਵਧਾ ਕੇ ਕਰ ਰਹੇ ਆ ਜੇ ਰਾਈਟ ਨਾਓ ਸਟੈਂਡਰਡ 750,000 ਦਾ ਹੈ? ਕਾਸ਼ੀ ਇਹ 'ਚ ਇੱਦਾਂ ਹੁੰਦਾ ਕਿ ਇੱਕ ਤਾਂ ਹੁੰਦਾ ਕਿ ਜਿਹੜਾ ਤੁਸੀਂ ਬ੍ਰੋਕਰ ਦੇ ਨਾਲ ਕੰਮ ਕਰਦੇ ਆ, ਬ੍ਰੋਕਰ ਇੱਕ ਪ੍ਰਾਈਵੇਟ ਕੰਪਨੀ ਹੈਗੀ ਆ, ਉਹਨਾਂ ਦੇ ਆਪਣੇ ਪਾਲਿਸੀਜ਼ ਹੈਗੀਆਂ ਆਪਣੀ ਕੰਪਨੀ ਦੀਆਂ ਕਿ ਅਸੀਂ ਦਿਸ ਇਜ਼ ਹਾਊ ਮਚ ਮਿਨੀਮਮ ਵੀ ਰਿਕੁਆਇਰਡ। ਸੋ ਇਹਦੇ ਵਿੱਚ ਉਹਨਾਂ ਨੂੰ ਰੈਗੂਲੇਟ ਨਹੀਂ ਕਰਦਾ ਕੋਈ ਵੀ। ਔਰ ਕਈ ਅੱਜ ਕੱਲ੍ਹ ਮੈਜੋਰਟੀ ਜਿਹੜੀਆਂ ਕੰਪਨੀਆਂ ਹੈਗੀਆਂ ਉਹ $1 ਮਿਲੀਅਨ ਦੀ ਇੰਸ਼ੋਰੈਂਸ ਆਪੇ ਹੀ ਕਰਵਾ ਲੈਂਦੀਆਂ, ਕਿਉਂਕਿ ਮੋਸਟਲੀ ਬ੍ਰੋਕਰ ਜਿਹੜੇ ਰਿਕੁਆਇਰ ਕਰ ਦਿੰਦੇ ਆ। ਸੋ ਇਸ ਕਰਕੇ 7.5 ਲੱਖ ਦੀ ਇੰਸ਼ੋਰੈਂਸ ਜਿਹੜੀ ਆ ਉਹ ਬੇਸ ਹੈਗੀ ਆ, ਬਟ ਮਿਲੀਅਨ ਦੀ ਆਲਮੋਸਟ। ਔਰ ਬਹੁਤ ਐਸੇ ਕੈਰੀਅਰ ਆ ਜਿਨ੍ਹਾਂ ਨਾਲ ਮੇਰੀ ਗੱਲ ਹੁੰਦੀ ਆ ਜਿਨ੍ਹਾਂ ਨੇ ਆਲਰੇਡੀ 2 ਮਿਲੀਅਨ ਦੀ ਇੰਸ਼ੋਰੈਂਸ ਕਰਵਾਈ ਹੋਈ ਆ। ਸੋ ਉਹਨਾਂ ਦੇ ਨਾਲ ਕੀ ਹੁੰਦਾ ਕਿ ਜਿਹੜੇ ਬਹੁਤ ਐਸੇ ਲੋਡ ਹੈਗੇ ਆ ਜਿਹਦੇ ਵਿੱਚ ਤੁਹਾਡੀ ਰਿਕੁਆਇਰਮੈਂਟ ਹੁੰਦੀ ਹੈ ਕਿ ਤੁਹਾਨੂੰ ਮਿਨੀਮਮ ਇੰਨੀ ਇੰਸ਼ੋਰੈਂਸ ਚਾਹੀਦੀ ਆ। ਹੁਣ ਅੱਜ ਕੱਲ੍ਹ ਇਹ ਵੀ ਹੈ ਜਿਹੜੀ ਹੁਣ ਅਸੀਂ $1 ਲੱਖ ਦੀ ਕਾਰਗੋ ਇੰਸ਼ੋਰੈਂਸ ਕਰਵਾਉਂਦੇ ਹਾਂ, ਜਿਹੜਾ ਵਿੱਚ ਕਾਰਗੋ ਸਾਡੇ ਪਿਆ ਆ, ਜਿਹੜਾ ਅਸੀਂ ਕਾਰਗੋ ਕੈਰੀ ਕਰਦੇ ਹਾਂ। ਹੁਣ $1 ਲੱਖ ਦੀ ਇੰਸ਼ੋਰੈਂਸ ਅੱਜ ਕੱਲ੍ਹ ਸਾਰੇ ਹੀ ਜਿਹੜੇ ਲੋਡ ਬੋਰਡਸ ਆ ਜਾਂ ਸਾਰੇ ਜਿਹੜੇ ਚਾਹੇ ਉਹ ਆਪਾਂ ਐਮਾਜ਼ੋਨ ਲੈ ਲਈਏ, ਚਾਹੇ ਕੋਈ ਵੀ ਇਲੈਕਟ੍ਰੋਨਿਕ ਲੋਡ ਬੋਰਡ ਆ, ਜਦੋਂ ਉਹਦੇ ਵਿੱਚ ਤੁਸੀਂ ਆਪਣੀ 100,000 ਦੀ ਕਾਰਗੋ ਇੰਸ਼ੋਰੈਂਸ ਇਨਪੁੱਟ ਕਰਦੇ ਆ ਤੇ ਤੁਹਾਨੂੰ ਸਿਰਫ ਜਿਹੜੇ ਲੋਡ ਹੈਗੇ ਆ ਉਹ 100,000 ਤੋਂ ਥੱਲੇ ਵਾਲੇ ਜਾਂ 100,000 ਤੱਕ ਦੇ ਹੀ ਦਿਖਦੇ ਆ, ਕਿਉਂਕਿ ਉਹਦੇ ਵਿੱਚ ਉਹ ਲੋਡ ਐਲੀਮੀਨੇਟ ਕਰ ਦਿੱਤੇ ਜਾਂਦੇ ਆ ਜਿਹੜੇ ਕਿ ਉਸ ਤੋਂ ਵੱਧ ਦੀ ਕਵਰੇਜ ਵਾਲੇ ਹੁੰਦੇ ਆ। ਸੋ ਆਬਵੀਅਸਲੀ ਜੇ ਤੁਹਾਡੇ ਕੋਲ ਲੱਖ ਦੀ ਇੰਸ਼ੋਰੈਂਸ ਆ ਤੇ ਤੁਹਾਡੇ ਕੋਲ ਜਿਹੜਾ 2 ਲੱਖ ਦੀ ਜਾਂ 1.5 ਲੱਖ ਜਾਂ 2 ਲੱਖ ਦੀ ਰਿਕੁਆਇਰਮੈਂਟ ਕਰਦੇ ਆ, ਉਹ ਤੁਹਾਡੇ ਕੋਲ ਉਹ ਐਲੀਮੀਨੇਟ ਹੋ ਜਾਣੇ, ਤੁਹਾਨੂੰ ਦਿਖਣਾ ਹੀ ਨਹੀਂ ਕਿ ਲੋਡ ਬੋਰਡ ਦੇ ਉੱਤੇ, ਠੀਕ ਹੈ ਨਾ, ਤੁਹਾਡੇ ਉਹਦੇ ਵਿੱਚ ਸਿਸਟਮ ਦੇ ਵਿੱਚ। ਸੋ ਇਸ ਕਰਕੇ ਕਈ ਹੁਣ ਕੰਪਨੀਆਂ ਹੈਗੀਆਂ, ਇਹ ਤਾਂ ਜਿਹੜੀ ਪ੍ਰਾਈਵੇਟ ਕੰਪਨੀਆਂ ਹੈਗੀਆਂ ਉਹਨਾਂ ਦੀ ਆਪਣੀ ਪਾਲਿਸੀ ਪ੍ਰੋਸੀਜਰ ਆ। ਹੁਣ ਪ੍ਰਾਈਵੇਟ ਕੰਪਨੀ ਹੈਗੀ ਆ, ਉਹ ਕਹਿੰਦੀ ਆ ਕਿ ਕਈ ਲੋਡ ਹੁੰਦੇ ਆ ਜਿਹਦੇ ਵਿੱਚ ਕਿ ਜੋ ਤੁਸੀਂ ਲੋਡ ਵਾਸਤੇ ਬ੍ਰੋਕਰ ਨੂੰ ਕਾਲ ਕਰਦੇ ਹੋ, ਉਹ ਕਹਿੰਦੇ ਵੀ ਤੁਹਾਡੇ ਕੋਲ ਘੱਟੋ ਘੱਟ 5 ਟਰੱਕ ਹੋਣੇ ਚਾਹੀਦੇ ਆ। ਉਹਦਾ ਰੀਜ਼ਨ ਕੀ ਆ ਕਿ ਕੱਲ੍ਹ ਨੂੰ ਜਿਹੜੇ ਟਰੱਕ 'ਤੇ ਤੁਸੀਂ ਸਾਡਾ ਲੋਡ ਕਰਨਾ ਹੈ, ਜੇ ਉਹ ਟਰੱਕ ਖਰਾਬ ਹੋ ਜਾਂਦਾ ਹੈ, ਤੁਹਾਡੇ ਕੋਲ ਬੈਕਅਪ ਟਰੱਕ ਹੈਗਾ ਆ ਉਹ ਸਾਡਾ ਲੋਡ ਕਵਰ ਕਰਨ ਨੂੰ। ਸੋ ਹਰ ਇੱਕ ਕੰਪਨੀ ਦੀ ਆਪਣੀ ਜਿਹੜੀ ਆ ਉਹ ਰਿਕੁਆਇਰਮੈਂਟ ਹੁੰਦੀ ਆ। ਹਾਂ, ਸੋ ਇਸ ਕਰਕੇ ਇਹਦਾ ਕੋਈ ਇਹ ਨਹੀਂ ਗਾ ਕਿ ਇਹ ਗਵਰਨਮੈਂਟ ਦੇ ਵੱਲੋਂ ਰੂਲਡ ਕੀਤਾ ਗਿਆ ਜਾਂ ਕੁਛ ਇੱਦਾਂ ਦਾ ਹੈਗਾ, ਬਟ ਇਹ ਹਰ ਇੱਕ ਕੰਪਨੀ ਦੀ ਆਪਣੀ ਆਪਣੀ ਰਿਕੁਆਇਰਮੈਂਟ ਹੁੰਦੀ ਆ। ਪਰ ਇਹ ਆ ਵੀ ਜੇ ਉਹਨਾਂ ਨੇ 2 ਮਿਲੀਅਨ ਕਰਤੀ ਫਿਰ ਉਸ ਤੋਂ ਘੱਟ ਦੇ ਵਿੱਚ ਨਹੀਂ ਸਰਨਾ ਕਿਤੇ ਵੀ ਜੀ, ਫਿਰ ਉਹ ਹੋ ਜੂਗਾ ਨਾ, ਉਹ ਮਿਨੀਮਮ ਹੋ ਜੂਗਾ ਨਾ, ਉਸ ਤੋਂ ਬਾਅਦ ਮਿਨੀਮਮ ਹੋ ਜੂਗਾ। ਤੇ ਮਿਨੀਮਮ ਤੋਂ ਹੁਣ ਜੇ ਕੋਈ ਵੱਧ ਲੈਂਦਾ ਤੇ ਉਹਦੀ ਆਪਣੀ ਆ, ਉਹ ਆਪਣੇ ਲੋਡ ਬੋਰਡ ਵਾਸਤੇ ਲੈਂਦਾ ਤੇ ਘੱਟ ਤੇ ਕਰ ਨਹੀਂ ਸਕਦਾ, ਘੱਟ ਕਰ ਨਹੀਂ ਸਕਦਾ। ਬੰਦੇ ਨੂੰ ਚੌਂ ਪਾਸਿਓਂ ਫਸਾਈ ਜਾਂਦੇ ਆ। ਕੁਲਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੁਲਵਿੰਦਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਸਵਾਲ? ਦੋਵਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਇੱਕ ਨਿੱਕਾ ਜਿਹਾ ਸਵਾਲ ਸੀ ELD ਬਾਰੇ ਜੀ, ਕਿ ELD ਦਾ ਪੁੱਛਣਾ ਸੀ ਮੈਂ ਕਿ ਜਿਵੇਂ ਆਪਾਂ ਬੁੱਕ ਜਿਵੇਂ ਖਤਮ ਹੋ ਜਾਂਦੀ ਹੈ ਨਾ, ਆਫ ਹੋ ਜਾਂਦੀ 14 ਘੰਟੇ ਮੰਨ ਲਓ, ਤੇ ਜੇ ਆਪਾਂ ਆ ਰਹੇ ਹਾਂ ਰਸਤੇ 'ਚ ਡਰਾਈਵਿੰਗ ਖਤਮ ਹੋ ਗਈ ਤੇ ਜਿਵੇਂ 10-15 ਮਿੰਟ ਦਾ ਰਾਹ ਰਹਿ ਗਿਆ ਘਰੇ ਆਉਣ ਨੂੰ, ਜਾਣੀ ਯਾਰਡ ਦੇ ਵਿੱਚ ਟਰੱਕ ਲਾਉਣ ਨੂੰ, ਜੋ ਉਹਦੇ 10-15 ਮਿੰਟ ਜਾਂ 20 ਮਿੰਟ ਲਾ ਲਓ ਤੁਸੀਂ, ਉਹ 20 ਮਿੰਟ ਕੀ ਪਰਸਨਲ 'ਚ ਪਾ ਕੇ ਜਾਣਾ ਚਾਹੀਦਾ ਜਾਂ ਯਾਰਡ 'ਚ ਪਾ ਕੇ? ਨਹੀਂ, ਪਰਸਨਲ 'ਚ ਪਾ ਕੇ ਜਾਣਾ ਚਾਹੀਦਾ, ਯਾਰਡ 'ਚ ਨਹੀਂ, ਕਿਉਂਕਿ ਯਾਰਡ ਮੂਵ ਨਹੀਂ ਹੈਗਾ, ਉਹ ਪਰਸਨਲ ਹੈਗੀ ਆ। ਤੇ ਉਹਦੇ ਨਾਲ ਦੇ ਨਾਲ ਤੁਸੀਂ ਜੇ ਡਿਲੀਵਰੀ ਜਾਂ ਪਿਕਅਪ ਦੇ ਕਲੋਜ਼ ਨਹੀਂ ਜਾ ਰਹੇ, ਸੋ ਸਿੰਪਲ ਜਿਹਾ ਮੈਥਡ ਹੈ ਕਿ ਜਿਹੜੀ ਤੁਹਾਡੀ ਮੂਵ ਆ, ਮੰਨ ਲਓ ਤੁਸੀਂ ਕਹਿ ਰਹੇ ਜੀ ਤੁਸੀਂ ਯਾਰਡ ਤੋਂ 15 ਮਿੰਟ ਦੂਰ ਹੈ ਜਾਂ ਡਿਲੀਵਰੀ ਤੋਂ ਕਿਤੋਂ ਵੀ, ਠੀਕ ਹੈ ਨਾ, ਜੇ ਉਹ ਤੁਹਾਡੀ ਕੰਪਨੀ ਨੂੰ ਕਮਰਸ਼ਲੀ ਬੈਨੀਫਿਟ ਕਰਦਾ, ਜੇ ਕੰਪਨੀ ਦਾ ਫਾਇਦਾ ਹੋ ਰਿਹਾ ਕਿਸੇ ਚੀਜ਼ ਉਹਦੇ ਨਾਲ, ਤੇ ਫਿਰ ਉਹ ਪਰਸਨਲ ਕਨਵੇਅੰਸ ਜਿਹੜੀ ਆ ਉਹ ਤੁਹਾਡੀ ਇਲੀਗਲ ਹੋ ਜਾਂਦੀ ਆ। ਪਰ ਜੇ ਕੰਪਨੀ ਨੂੰ ਬੈਨੀਫਿਟ ਨਹੀਂ ਕਰ ਰਿਹਾ, ਤੁਸੀਂ ਸਿਰਫ ਆਪਣੇ ਘਰ ਤੱਕ ਪਹੁੰਚਣਾ ਆ, ਦੈਨ ਉਹ ਪ੍ਰੋਪਰ ਹੈਗੀ ਆ, ਤੁਸੀਂ ਉਹਨੂੰ ਪਰਸਨਲ ਕਨਵੇਅੰਸ 'ਚ ਪਾ ਕੇ ਲੈ ਕੇ ਜਾ ਸਕਦੇ ਹੋ। ਜੀ, ਥੈਂਕ ਯੂ, ਬਹੁਤ ਮਿਹਰਬਾਨੀ ਜੀ। ਸੋ ਬਿਲਕੁਲ, ਸੋ ਚਲੋ ਹੁਣ ਤਾਂ ਕਾਫੀ ਜਿਹੜਾ ਉਹ ਚਿਰ ਹੋ ਗਿਆ, ਹੁਣ ELDਆਂ ਨੂੰ ਵੀ ਚੱਲਦਿਆਂ ਨੂੰ ਕਾਫੀ ਵਰੇ ਜਿਹੜੇ ਆ ਉਹ ਹੋ ਚੁੱਕੇ ਆਪਾਂ ਦੇਖ ਰਹੇ ਹਾਂ। ਚਲੋ ਉਮੀਦ ਕਰਦੇ ਹਾਂ ਵੀ ਹੌਲੀ ਹੌਲੀ ਸਾਰੇ ਜਾਣੇ ਸਹਿਜੇ ਇਸ ਦੇ ਸਿਸਟਮ ਦੇ ਨਾਲ ਜਿਹੜਾ ਉਹ ਜੁੜ ਕੇ ਜਿਹੜਾ ਉਹ ਚੱਲ ਰਹੇ ਹੋਣ।
ਪਰ ਇਵੈਂਚੁਅਲੀ ਰਮਨ ਜੀ ਆਪਾਂ ਨੂੰ ਫਿਰ ਉਹ ਚੀਜ਼ਾਂ ਜਿਹੜੀਆਂ ਉਹ ਸੁਣਨ ਨੂੰ ਫਿਰ ਮਿਲ ਜਾਂਦੀਆਂ। ਇਸ ਤੋਂ ਵੀ ਬਚਣ ਦੇ ਲਈ ਲੋਕਾਂ ਨੇ 2-2 3-3 ਕਹਿੰਦੇ ਆ ਵੀ ELDਆਂ ਜਿਹੜੇ ਆਪ ਹੀ ਜਿਹੜੇ ਡਰਾਈਵਰਸ ਆ ਟਰੱਕਰਸ ਆ ਉਹ ਦੱਸਦੇ ਆ ਵੀ ਕਹਿੰਦੇ ਵੀ ਕਈ ਇਸ ਤਰੀਕੇ ਦੇ ਨਾਲ ਜਿਹੜੇ ਉਹ ਚਲਾ ਰਹੇ ਨੇ। ਸੋ ਕਾਨੂੰਨ ਦੀ ਫਿਰ ਪੂਰੀ ਤਰ੍ਹਾਂ ਧੱਜੀ ਹਟਾਉਂਦੇ ਆ, ਤੇ ਫਿਰ ਜਦੋਂ ਕਾਨੂੰਨ ਦੀ ਸਖਤੀ ਹੁੰਦੀ ਫਿਰ ਕਹਿੰਦੇ ਆ ਵੀ ਸਾਡੇ ਨਾਲ ਧੱਕਾ ਹੋ ਰਿਹਾ ਆ। ਬਿਲਕੁਲ ਰਾਜਕਿਰਨ, ਇੱਕ ਹੋਰ ਮੈਨੂੰ ਕੱਲ ਮੈਂ ਨਿਊਜ਼ ਸੁਣ ਰਿਹਾ ਸੀਗਾ ਲੇਟੈਸਟ ਜਿਹੜੀਆਂ ਸੀਗੀਆਂ, ਔਰ ਉਹਦੇ ਵਿੱਚ ਇੱਕ ਬੜੀ ਸਨਸਨੀਖੇਜ਼ ਜਿਹਾ ਖੁਲਾਸਾ ਹੋਇਆ ਆ। ਪਰ ਆਬਵੀਅਸਲੀ ਸਾਨੂੰ ਤਾਂ ਪਤਾ ਸੀਗਾ, ਸਾਨੂੰ ਪਤਾ ਲੱਗਦਾ ਸੀਗਾ, ਸੁਣਦੇ ਸੀਗੇ ਇਹ ਗੱਲਾਂ। ਪਰ ਕੱਲ ਇਹ ਨਿਊਜ਼ ਸੀਗੀ ਕਿ ਬੜਾ ਇੱਕ ਚੀਜ਼ ਹੋ ਰਹੀ ਹੈ ਕਿ ਜਿੱਦਾਂ ਕਿਉਂਕਿ ਅੱਜ ਦੀ ਤਰੀਕ ਦੇ ਵਿੱਚ ਡਰਾਈਵਰ ਇੱਕ ਕੰਪਨੀ ਨੂੰ ਛੱਡ ਕੇ ਦੂਜੀ ਕੰਪਨੀ 'ਚ ਜਾਂਦੇ ਆ ਬਹੁਤ, ਹੈ ਨਾ। ਸੋ ਕੰਪਨੀਜ਼ ਕੀ ਕਰ ਰਹੀਆਂ ਕਿ ਜਿਹੜਾ ਡਰਾਈਵਰ ਛੱਡ ਕੇ ਚਲਾ ਗਿਆ ਉਹਦੀ ਹੀ ID ਜਿਹੜੀ ਆ ਉਹ ਦੂਜੇ ਡਰਾਈਵਰ ਨੂੰ ਦੇਣੀ ਹੈ ਕਿ ਪਹਿਲਾਂ ਤੂੰ ਆਪਣੀ ID ਜਿਹੜੀ ਉਹ ਚਲਾ ਲਾ ਤੇ ਮੁੜ ਕੇ ਆ ਫਲਾਨੀ ID ਦੇ ਨਾਲ ਲੌਗਇਨ ਕਰਕੇ ਫਿਰ ਮੁੜ ਕੇ ਇੱਥੇ ਚਲਾ ਲਈ। ਹੁਣ ਇਹ ਕੱਲ ਸੀਰੀਅਸਲੀ ਨਿਊਜ਼ 'ਚ ਸੁਣਿਆ ਔਰ ਮੇਰੇ ਦਿਮਾਗ 'ਚ ਆਇਆ, ਮੈਂ ਕਿਹਾ ਯਾਰ ਵਾਹ, ਕਿ ਮਤਲਬ ਹੁਣ ਉਹਨੂੰ ਬੰਦੇ ਨੂੰ, ਜਿਹੜਾ ਬੰਦਾ ਕੰਪਨੀ ਛੱਡ ਕੇ ਚਲਾ ਗਿਆ, ਉਹਨੂੰ ਕਿੱਦਾਂ ਪਤਾ ਲੱਗੂਗਾ ਕਿ ਮੇਰੀ ID ਪਿੱਛੇ ਯੂਜ਼ ਹੋਈ ਜਾ ਰਹੀ ਹੈ, ਆਲਰੇਡੀ ਮੇਰਾ ਜਿਹੜਾ ਲੌਗਇਨ ਹੈਗਾ ਯੂਜ਼ ਹੋ ਰਿਹਾ ਹੈਗਾ। ਤੇ ਇਹ ਇੱਕ ਬੜੀ ਸੀਰੀਅਸ ਪ੍ਰੋਬਲਮ ਹੈਗੀ ਆ, ਬੜੀ ਸੀਰੀਅਸ ਚੀਜ਼ ਹੈ। ਔਰ ਅਸੀਂ ਥੋੜ੍ਹਾ ਬਹੁਤ ਤਾਂ ਸੁਣਦੇ ਸੀਗੇ ਕਿ ਇਹਦੇ ਮਾਮਲੇ ਦੇ 'ਚ ਇੱਦਾਂ ਕੰਮ ਹੋ ਰਿਹਾ ਹੈਗਾ ਜਾਂ ਹੁੰਦਾ ਹੈਗਾ। ਉਹ ਜਦੋਂ ਮੇਰੇ ਖਿਆਲ ਕੰਪਨੀ ਜਿਹੜੀ ਆ ਉਹਦੇ 'ਚੋਂ ਜਿਹੜਾ ਛੱਡ ਕੇ ਜਾਂਦਾ ਉਹਦਾ ਕੋਈ ਯਾਰ ਦੋਸਤ ਉਸੇ ਕੰਪਨੀ 'ਚ ਕੰਮ ਕਰ ਰਿਹਾ ਸੀਗਾ, ਤੇ ਉਹ ਜਦੋਂ ਯਾਰ ਦੋਸਤ ਨੂੰ ਉਹਨਾਂ ਨੇ ਗਲਤੀ ਦੇ ਨਾਲ ਉਹਦੇ ਯਾਰ ਦੋਸਤ ਦੀ ਹੀ ID ਫੜਾਤੀ ਵੀ ਚੱਕ ਆਹ ਲੈ ਲਾ ਤੇ ਇਹਦੇ ਨਾਲ ਕਰ ਲਾ, ਇਹ ਲੌਗਇਨ ਕਰ ਲਾ, ਤੇ ਉਹਨੇ ਕਿਹਾ ਇਹ ਤਾਂ ਬੰਦਾ ਛੱਡ ਗਿਆ। ਉਹ ਕਹਿੰਦੇ ਵੀ ਮਤਲਬ ਇਹ ਚੀਜ਼ ਇੱਦਾਂ ਫੜੀ ਗਈ ਆ ਥੋੜ੍ਹੀ ਜਿਹੀ। ਪਰ ਸਾਡੇ ਵੀ ਇਹ ਕੰਮ ਜਿਹੜਾ ਆ ਕਾਫੀ ਜ਼ੋਰਾਂ ਸ਼ੋਰਾਂ ਨਾਲ ਚੱਲਦਾ ਆ। ਸੋ ਪਲੀਜ਼ ਜਿਹੜੇ ਇਹੋ ਜਿਹੇ ਕੰਮ ਹੈਗੇ ਆ, ਜਿੱਦਣ ਕਿਤੇ ਕੋਈ ਰੱਬ ਨਾ ਕਰੇ ਕੋਈ ਭਾਣਾ ਵਾਪਰ ਜਾਂਦਾ, ਫਿਰ ਇਹ ਕੰਮ ਜਿਹੜੇ ਆ ਬਹੁਤ ਬਹੁਤ ਜ਼ਿਆਦਾ ਮਹਿੰਗੇ ਹੋ ਕੇ ਗਲ ਪੈਂਦੇ ਆ। ਸੋ ਪਲੀਜ਼ ਇਹਨਾਂ ਨੂੰ ਨਾ ਕਰੋ, ਇਹਨਾਂ ਨੂੰ ਜਿੰਨੀ ਜਲਦੀ ਹੋ ਸਕਦਾ ਇਹ ਚੀਜ਼ਾਂ ਬੰਦ ਕਰੋ ਜੀ। ਇੱਕ ਜਿਹੜੀ ਰਮਨ ਜੀ ਇਸ ਦੇ ਵਿੱਚ ਗੱਲ ਇਹ ਪੁੱਛਣਾ ਚਾਹੁੰਦੇ ਹਾਂ ਵੀ ਜਿੱਦਾਂ ਹੁਣ ਦੱਸ ਰਹੇ ਵੀ ਜਿਹਦਾ ਨਾਂ ਵਰਤਿਆ ਜਾ ਰਿਹਾ ਆ, ਸੋ ਜੇ ਦੇਖਿਆ ਜਾਵੇ ਦਸਤਾਵੇਜ਼ਾਂ 'ਚੋਂ ਇੱਕ ਟਾਈਮ ਦੇ ਉੱਤੇ 2 ਥਾਵਾਂ ਦੇ ਉੱਤੇ ਚਲਾ ਰਿਹਾ। ਬਿਲਕੁਲ ਜੀ, ਇਸੇ ਕਰਕੇ ਜਦੋਂ ਤੁਹਾਡਾ ਆਡਿਟ ਆਉਂਦਾ ਆ, ਜਦੋਂ ਤੁਹਾਡਾ ਫੈਡਰਲ ਆਡਿਟ ਆਉਂਦਾ ਆ, ਤੇ ਉਹ ਆਣ ਕੇ ਤੁਹਾਡੇ ਕੋਲੋਂ ਪੁੱਛਦੇ ਆ ਕਿ ਤੁਹਾਡੇ ਕਰੰਟ ਡਰਾਈਵਰ ਦੀ ਲਿਸਟ। ਸਾਰਿਆਂ ਨਾਲੋਂ ਪਹਿਲਾ ਸਵਾਲ ਹੁੰਦਾ ਹੈ ਕਿ ਕਰੰਟ ਡਰਾਈਵਰ ਜਿਹੜੇ ਅੱਜ ਤੁਹਾਡੇ ਚਲਾ ਰਹੇ ਉਹਨਾਂ ਦੀ ਲਿਸਟ ਦਿਓ, ਠੀਕ ਹੈ ਨਾ। ਹੁਣ ਜਦੋਂ ਤੁਸੀਂ ਉਹਨਾਂ ਦੀ ਲਿਸਟ ਦਿੰਦੇ ਆ ਤਾਂ ਜਦੋਂ ਤੁਹਾਡਾ ਰੈਕਡ ਖੋਲਦੇ ਆ ਉਹਦੇ ਵਿੱਚ ਕਈ ਡਰਾਈਵਰ ਐਸੇ ਹੈਗੇ ਜਿਹਦੀ ਤੁਹਾਡੀ ਲਿਸਟ 'ਤੇ ਹੈ ਨਹੀਂ ਗੇ। ਸੋ ਉੱਥੇ ਫਿਰ ਕੁਐਸਚਨ ਹੋਣੇ ਸ਼ੁਰੂ ਹੋ ਜਾਂਦੇ ਆ, ਅਤੇ ਉੱਥੇ ਫਿਰ ਉਹ ਜਿਹੜਾ ਕੀ ਕਹਿੰਦੇ ਨੇ ਕੈਨ ਆਫ ਵਰਮਸ ਓਪਨ ਹੋ ਜਾਂਦਾ, ਅਤੇ ਫਿਰ ਹਰ ਪਾਸੇ ਨੂੰ ਜਿਹੜਾ ਆ ਉਹ ਇਨਵੈਸਟੀਗੇਸ਼ਨ ਚੱਲ ਪੈਂਦੀ ਆ। ਸੋ ਸਾਰਿਆਂ ਨਾਲੋਂ ਪਹਿਲਾ ਕੁਐਸਚਨ ਆਡਿਟ ਦਾ ਇਹ ਹੁੰਦਾ ਕਿ ਆਪਣੇ ਕਰੰਟ ਡਰਾਈਵਰ ਦੀ ਲਿਸਟ ਦਿਓ। ਜੀ ਜੀ। ਅਤੇ ਰਮਨ ਜੀ ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਭਜਨ ਸਿੰਘ ਗਿੱਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਉਹ ਮੈਂ ਤਾਂ ਜੀ ਆਪਣੇ ਸਾਰੇ ਟਰੱਕਰ ਵੀਰਾਂ ਨੂੰ ਜਿਨ੍ਹਾਂ ਦੀਆਂ ਕੰਪਨੀਆਂ ਜੋ ਟਰੱਕ ਚਲਾਉਂਦੇ ਆ ਉਹਨਾਂ ਨੂੰ ਦੱਸਣਾ ਚਾਹੁੰਦਾ, ਕਿਉਂਕਿ ਕੱਲ੍ਹ ਮੈਨੂੰ ਇੱਕ ਕਾਲ ਆਈ ਇੱਥੇ ਲਾ ਆਫਿਸ ਦੇ ਵਿੱਚ, ਬਈ ਇੱਕ ਭਾਈ ਨੇ ਟਰੱਕ ਦੇਤਾ, ਆਪਣਾ ਡਰਾਈਵਰ ਹਾਇਰ ਕੀਤਾ, ਉਹਨੇ ਜਾ ਕੇ ਕੈਂਸਰ ਦੇ ਵਿੱਚ ਐਕਸੀਡੈਂਟ ਕਰਤਾ। ਉੱਥੋਂ ਐਕਸੀਡੈਂਟ ਕਰਕੇ ਉਹ ਵਾਪਸ ਆਇਆ, ਲਿਆ ਕੇ ਉਹਨਾਂ ਨੇ ਟਰੱਕ ਇੱਥੇ ਆਪਣੇ ਕੈਲੀਫੋਰਨੀਆ ਸੀਗਾ ਉੱਥੇ ਖੜਾ ਕਰ ਦਿੱਤਾ, ਆਪਦੇ ਜਿੱਥੇ ਵੀ ਉਹ ਲਾਟ 'ਚ ਖੜੇ ਕਰਦੇ ਆ, ਅਤੇ ਮੁੜ ਕੇ ਉਹਦੇ ਵਿੱਚੋਂ ਆਖਿਆ ਜੀ ਉਹ 'ਚ ਸਮਾਨ ਚੋਰੀ ਕਰਕੇ ਲੈ ਗਿਆ। ਅਤੇ ਮੈਂ ਕਿਹਾ ਵੀ ਭਾਈ ਸਾਹਿਬ ਤੁਸੀਂ ਉਹਨੂੰ ਰਿਪੋਰਟ ਕੀਤੀ ਪੁਲਿਸ ਨੂੰ? ਨਹੀਂ ਜੀ, ਉਹ ਮੈਂ ਪੁਲਿਸ ਨੂੰ ਰਿਪੋਰਟ ਤਾਂ ਨਹੀਂ ਕੀਤੀ, ਦੂਜਾ ਬੰਦਾ ਟਰੱਕ ਦੂਆ ਲੈ ਗਿਆ। ਮੈਂ ਕਿਹਾ ਚਲੋ ਠੀਕ ਆ, ਤੁਹਾਨੂੰ ਕਰਨੀ ਚਾਹੀਦੀ ਸੀ। ਫਿਰ ਤੁਸੀਂ ਹੁਣ ਦੱਸੋ ਮੈਨੂੰ ਜੀ, ਇੱਕ ਚਿੱਠੀ ਆਈ ਆ ਵਕੀਲ ਦੀ ਉੱਥੋਂ ਕੈਂਸਰ ਤੋਂ, ਵੀ ਇਹਨੇ ਇਸ ਗੱਡੀ ਨੇ ਐਕਸੀਡੈਂਟ ਕੀਤਾ, ਤੁਸੀਂ ਆਪਦੀ ਇਨਫੋਰਮੇਸ਼ਨ ਦਿਓ। ਮੈਂ ਕਿਹਾ ਠੀਕ ਆ, ਸਿੰਪਲ, ਤੁਸੀਂ ਆਪਦੀ ਜਿਹੜੀ ਇੰਸ਼ੋਰੈਂਸ ਆ ਉਹ ਦੇ ਦਿਓ, ਤੁਹਾਡੀ ਹੈਡੇਕ ਆਪੇ ਉਹ ਟੇਕ ਕੇਅਰ ਕਰਨਗੇ। ਆਖੇ ਜੀ ਉਹ ਡਰਾਈਵਰ ਮੈਂ ਪਹਿਲੀ ਵਾਰੀ ਹਾਇਰ ਕੀਤਾ ਸੀ, ਉਹ ਹੁਣ ਉੱਥੇ ਹੈ ਨਹੀਂ ਸੀਗਾ ਪਾਲਿਸੀ 'ਤੇ। ਉਹ ਮੈਂ ਕਿਹਾ ਵੀ ਇਹ ਤਾਂ ਹੁਣ ਤੁਹਾਨੂੰ ਸੋਚਣਾ ਚਾਹੀਦਾ ਵੀ ਜਦ ਤੁਸੀਂ ਐਡੀ ਵੱਡੀ ਟਰੱਕ ਕਿਸੇ ਨੂੰ ਦਿੰਦੇ ਹੋ, ਸਮਾਨ ਦਿੰਦੇ ਹੋ, ਇੰਸ਼ੋਰੈਂਸ ਬੰਦਾ ਕਿਸੇ ਨੂੰ ਜਾ ਕੇ ਉਹ ਮਾਰ ਵੀ ਦੇਊਗਾ, ਵੀ ਤੁਹਾਡੇ 'ਤੇ ਹੋਣਾ ਸਾਰਾ ਕੁਛ। ਕਹਿੰਦੇ ਜੀ ਹਾਂ ਮੈਂ ਏਜੰਟ ਨੂੰ ਕਹਿਤਾ ਸੀ, ਏਜੰਟ ਕਹਿੰਦਾ ਵੀ ਹਾਂ ਤੁਸੀਂ ਇਹਨੂੰ ਮੈਂ ਤੁਹਾਨੂੰ ਇਹਦਾ ਨਾਂ ਪਾ ਦਿੰਦਾ, ਅਤੇ ਉਹ ਲੈ ਗਿਆ। ਹੁਣ ਏਜੰਟ ਕਹਿੰਦਾ ਇਹ ਜੀ ਬਾਈਂਡਰ ਦੇ ਵਿੱਚ ਹੈ ਨਹੀਂ ਸੀ, ਹੁਣ ਇਹ ਕਵਰੇਜ ਨਹੀਂ ਦੇਣੀ। ਮੈਂ ਸਾਰੇ ਵੀਰਾਂ ਨੂੰ ਸਾਰਿਆਂ ਨੂੰ ਸਮਝਾਉਣਾ ਚਾਹੁੰਦਾ ਵੀ ਭਾਈ ਆਪਦਾ ਐਵੇਂ ਕਿਸੇ ਨੂੰ ਟਰੱਕ ਨਾ ਫੜਾਓ, ਕੱਲ੍ਹ ਨੂੰ ਉਹ ਬੰਦਾ ਮਾਰ ਕੇ ਆ ਗਿਆ, ਇੰਸ਼ੋਰੈਂਸ ਨੇ ਕਵਰ ਨਹੀਂ ਕਰਨਾ, ਤੁਹਾਡੇ 'ਤੇ ਸਾਰਾ ਆਉਣਾ। ਇਸ ਗੱਲ ਤੋਂ ਥੋੜ੍ਹਾ ਧਿਆਨ ਰੱਖਣਾ ਚਾਹੀਦਾ। ਧੰਨਵਾਦ, ਮੇਰੀ ਇਹ ਬੇਨਤੀ ਹੈ ਜੀ।
ਥੈਂਕ ਯੂ ਜੀ ਵੀਰ ਜੀ ਥੈਂਕ ਯੂ ਜੀ। ਇਹ ਇਸ ਵੇਲੇ ਜਿਹੜੀ ਭਾਜੀ ਇਹਨਾਂ ਨੇ ਚੀਜ਼ ਦੱਸੀ ਆ, ਮੇਰੇ ਖਿਆਲ ਘੱਟੋ ਘੱਟ ਜ਼ਿਆਦਾ ਨਹੀਂ ਤਾਂ ਇਸ ਵੇਲੇ 60% ਸਾਡੀਆਂ ਕੰਪਨੀਆਂ ਇਸੇ ਹਾਲਾਤ 'ਚ ਚੱਲ ਰਹੀਆਂ। ਸੋ ਇਹ ਜਿਹੜੀ ਚੀਜ਼ ਹੈਗੀ ਆ ਇਹ ਬਹੁਤ ਮੇਜਰ ਹੈਗੀ ਆ। ਬਹੁਤ ਇਸ਼ੂਜ਼ ਆਉਂਦੇ ਆ, ਬਹੁਤ ਪ੍ਰੋਬਲਮਸ ਆਉਂਦੀਆਂ। ਸਾਨੂੰ ਵੀ ਨਾਪਿਆਂ ਦੇ ਵਿੱਚ ਕਾਲਸ ਆਉਂਦੀਆਂ ਆ ਕਿ ਮਤਲਬ ਕਿ ਇੱਥੋਂ ਤੱਕ ਵੀ ਆਈ ਆ ਕਿ ਕਿਸੇ ਡਰਾਈਵਰ ਨੇ ਐਕਸੀਡੈਂਟ ਕਰ ਦਿੱਤਾ ਔਰ ਕੰਪਨੀ ਵਾਲਾ ਕਹਿ ਰਿਹਾ ਵੀ ਮੈਂ ਤਾਂ ਇਹਨੂੰ ਕਿਹਾ ਹੀ ਨਹੀਂ ਸੀ ਟਰੱਕ ਲੈ ਕੇ ਜਾਣ, ਉੱਦਾਂ ਹੀ ਚਲਾ ਗਿਆ। ਮਤਲਬ ਇੱਥੋਂ ਤੱਕ ਵੀ ਗੱਲ ਆਉਂਦੀ ਆ, ਟਰੱਕ ਨਾ ਹੋ ਗਿਆ ਪੈਨ ਹੋ ਗਿਆ ਜੇਬ 'ਚ ਪਾ ਕੇ ਲੈ ਗਿਆ ਹੈ। ਇਹ ਰਾਜਗਣ ਇਹ ਜਿਹੜੀ ਆ ਇਹ ਪ੍ਰੋਬਲਮ ਹੈਗੀ ਆ ਜਿਹੜੀ ਇੰਸ਼ੋਰੈਂਸ ਐਡ ਨਾ ਕਰਨ ਲਈ। ਜਿੰਨਾ ਦੇਰ ਤੱਕ ਤੁਹਾਡੀ ਆਪਣੀ ਇੰਸ਼ੋਰੈਂਸ ਕੰਪਨੀ ਦਾ ਏਜੰਟ ਜਾਂ ਇੰਸ਼ੋਰੈਂਸ ਕੰਪਨੀ ਤੁਹਾਨੂੰ ਯੈਸ ਜਾਂ ਨੋ ਨਹੀਂ ਕਰਦੇ, ਉਨੀ ਦੇਰ ਤੱਕ ਟਰੱਕ ਦੀਆਂ ਚਾਬੀਆਂ ਨਾ ਫੜਾਓ ਪਲੀਜ਼। ਮਤਲਬ ਬਾਜ਼ ਆ ਜਾਓ। ਰਾਜਕਰਨ ਇਹ ਤਾਂ ਇੰਸ਼ੋਰੈਂਸ ਦੀ ਗੱਲ ਆ, ਇੰਸ਼ੋਰੈਂਸ ਨਹੀਂ ਐਡ ਕਰਦੇ। ਡਰੱਗ ਐਂਡ ਐਲਕੋਹਲ ਸਕ੍ਰੀਨਿੰਗ ਹਾਊਸ ਤੇ ਡਰੱਗ ਟੈਸਟ ਨਹੀਂ ਕਰਦੇ। ਟਰੱਕ ਜਿਹੜਾ ਚਲਾਉਣ ਲੱਗਾ ਉਹਦਾ ਕੋਈ ਟੈਸਟ ਲੈਣਾ ਤਾਂ ਦੂਰ ਦੀ ਗੱਲ, ਉਹ ਤਾਂ ਬਹੁਤ ਦੂਰ ਦੀ ਗੱਲ ਆ। ਮਤਲਬ ਯਕੀਨ ਮੰਨੋ ਕਿ ਐਪਲੀਕੇਸ਼ਨ ਦਾ ਪੇਪਰ ਵੀ ਨਹੀਂ ਪੂਰਾ ਭਰਿਆ ਹੁੰਦਾ ਤੇ ਚਾਬੀ ਫੜਾ ਕੇ ਤੋੜ ਦਿੰਦੇ ਬੰਦੇ ਨੂੰ। ਜੀ ਜੀ ਅਗਲੇ ਕਾਲਰ ਨਾਲ ਗੱਲ ਕਰਦੇ ਹਾਂ। ਸੁਰਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਕਿਹਾ ਜਿੱਦਾਂ ਕਈ ਡਰੱਗ ਟੈਸਟ ਕਰਦੇ ਆ, ਕਈ ਕੰਪਨੀਆਂ ਖੁੱਲੀਆਂ ਜਿੱਦਾਂ ਕੋ ਤੇ ਡਰੱਗ ਟੈਸਟ ਕਰਨ ਲਈ ਕੋਈ ਕੰਪਨੀ ਭੇਜਦੀ ਆ ਤਾਂ ਉਹ ਡਰਾਈਵਰ ਮੁੜ ਕੇ ਉਸ ਕੰਪਨੀ ਕੋਲ ਜਾਂਦਾ ਨਹੀਂ। ਜਿਹੜੇ ਡਰੱਗ ਟੈਸਟ ਕਰਨ ਵਾਲੇ ਉਹ ਆਪਣਾ ਉਹੀ ਬੰਦਾ ਚੱਕ ਲੈਂਦੇ ਆ ਉਹਨਾਂ ਦਾ। ਇਹ ਕੀ ਜਾਇਜ਼ ਆ, ਲੀਗਲ ਹੈ ਜਾਂ ਕਿੱਦਾਂ ਜੀ? ਪੈਸੇ ਉਹਨਾਂ ਦੇ ਅਕਾਊਂਟ 'ਚੋਂ ਚੱਕ ਹੋ ਜਾਂਦੇ ਆ ਬਈ ਅਗਲਾ ਡਰੱਗ ਟੈਸਟ ਲਈ ਬੰਦਾ ਭੇਜਿਆ, $60-65 ਅਗਲੇ ਚੱਕ ਲੈਂਦੇ ਆ, ਪਰ ਉਹ ਡਰਾਈਵਰ ਉਹਨਾਂ ਕੋਲ ਪਹੁੰਚਦਾ ਨਹੀਂ, ਪਤਾ ਨਾ ਉਹ ਆਪਣੇ ਟਰੱਕਾਂ 'ਤੇ ਚੜ੍ਹਾ ਲੈਂਦੇ ਆ। ਇਹ ਕੰਮ ਸਹੀ ਕਰ ਰਹੇ ਆ ਆਪਣੇ ਬੰਦੇ ਪੰਜਾਬੀ ਜਿਹੜੇ ਕਈ ਕੰਪਨੀਆਂ ਹੈਗੀਆਂ ਇੱਥੇ ਨਿਗਾਹ ਦੇ ਵਿੱਚ ਇੱਦਾਂ ਦੀਆਂ ਜੀ? ਤੁਸੀਂ ਆਪ ਹੀ ਸੋਚ ਕੇ ਦੱਸੋ ਵੀ ਠੀਕ ਹੋ ਸਕਦਾ ਬਗੈਰ ਬੰਦੇ ਗਏ ਟੈਸਟ? ਨਹੀਂ ਪਹਿਲਾਂ ਤਾਂ ਗੱਲ ਇਹਨਾਂ ਦਾ ਫੋਨ ਕੱਟਿਆ ਗਿਆ। ਰਾਜ ਮੈਨੂੰ ਗੱਲ ਪੂਰੀ ਸਮਝ ਨਹੀਂ ਆਈ ਕੀ ਕਹੀ ਹੈ। ਗੱਲ ਏਦਾਂ ਜੀ ਜਿੱਦਾਂ ਤੁਹਾਡੀ ਕੰਪਨੀ ਆ, ਤੁਸੀਂ ਮੈਨੂੰ ਹਾਇਰ ਕੀਤਾ, ਮੈਨੂੰ ਡਰੱਗ ਟੈਸਟ ਕਰਨ ਲਈ ਭੇਜ ਦਿੱਤਾ ਕਿਸੇ ਡਰੱਗ ਟੈਸਟ ਏਜੰਸੀ ਕੋਲ, ਠੀਕ ਹੈ ਜੀ। ਉਹਨਾਂ ਨੇ ਮੇਰਾ ਡਰੱਗ ਟੈਸਟ ਕਰ ਲਿਆ, ਉਹਨਾਂ ਕੋਲ ਮੇਰਾ ਰੈਕਡ ਚਲੇ ਗਿਆ, ਟੈਲੀਫੋਨ ਨੰਬਰ ਚਲੇ ਗਿਆ, ਲਾਇਸੈਂਸ ਸਾਰਾ ਕੁਛ ਉਹਨਾਂ ਕੋਲ ਹੈਗਾ ਮੇਰੀ, ਹੈ ਨਾ। ਤੇ ਪੈਸੇ ਤੁਹਾਡੀ ਕੰਪਨੀ ਚੋਂ ਕੱਟੇ ਗਏ ਮੇਰੇ। ਮੈਂ ਤੁਹਾਡੇ ਲਈ ਗਿਆ ਸੀ ਡਰੱਗ ਟੈਸਟ ਕਰਾਉਣ, $65 ਤੁਹਾਡੇ ਤੋਂ $60 ਉਹ ਚੱਕ ਲੈਂਦੇ ਆ ਨਾ, ਤੁਹਾਡਾ ਅਕਾਊਂਟ ਆ। ਤੇ ਮੁੜ ਕੇ ਉਹ ਡਰਾਈਵਰ ਮੈਂ ਤੁਹਾਡੇ ਕੋਲ ਨਹੀਂ ਪਹੁੰਚਦਾ, ਉਹ ਮੈਨੂੰ ਡਰੱਗ ਟੈਸਟ ਕਰਨ ਵਾਲੇ ਕਹਿੰਦੇ ਆ ਤੁਸੀਂ ਆ ਜਾਓ, ਤੁਹਾਨੂੰ ਇੰਨੇ ਦੀ ਬਣਨੇ, ਉੱਥੇ ਤੁਹਾਨੂੰ ਇੰਨੇ ਦੇ ਦੇਵਾਂਗੇ, ਇੱਦਾਂ ਉਹ ਪੈਸੇ ਉਦੋਂ ਚੱਕਦੇ ਮੁੜ ਕੇ ਰੱਖ ਲੈਂਦੇ ਆਪ ਬੰਦਾ ਡਰਾਈਵਰ ਨੂੰ। ਇਹ ਗੱਲ ਜਾਇਜ਼ ਆ? ਅੱਛਾ ਉਹ ਤੁਹਾਨੂੰ ਸੋਲਿਸਿਟਰ ਕੰਪਨੀਆਂ ਵੀ ਆ ਜਿਹੜੇ ਡਰੱਗ ਟੈਸਟਿੰਗ ਫੈਸਿਲਿਟੀ ਆ ਉਹਨਾਂ ਦੀ ਆਪਣੀ ਟਰੱਕਿੰਗ ਕੰਪਨੀ ਵੀ ਆ। ਟਰੱਕਿੰਗ ਕੰਪਨੀ ਵੀ ਉਹਨਾਂ ਦਾ ਬਹੁਤ ਕੁਛ ਹੈ ਉਹਨਾਂ ਦਾ। ਸੋ ਫਿਰ ਜਿਹੜੀ ਟਰੱਕਿੰਗ ਕੰਪਨੀ ਹਾਇਰ ਕਰਨ ਦੀ ਸੋਚਦੀ ਆ ਉਹ ਕੌਨਫਲਿਕਟ ਆਫ ਇੰਟਰਸਟ ਦੇ ਵਿੱਚ ਆਪਣਾ ਡਰਾਈਵਰ ਭੇਜਦੀ ਆ। ਉਹ ਡਰਾਈਵਰ ਨਾ ਭੇਜੇ, ਉਹਨਾਂ ਦੇ ਕੋਲ ਦੂਜੀ ਕੰਪਨੀ ਹਾਇਰ ਕਰ ਲਵੇ ਡਰੱਗ ਟੈਸਟਿੰਗ ਲਈ ਜਿਨ੍ਹਾਂ ਦੀ ਟਰੱਕਿੰਗ ਕੰਪਨੀ ਨਹੀਂ ਹੈਗੀ ਜੀ। ਤੇ ਡਰਾਈਵਰ ਨੂੰ ਵੀ ਇਹਦਾ ਦੇਖੋ ਨਾ, ਇਹਦਾ ਬੜੀ ਪ੍ਰੈਕਟਿਸ ਹੈਗੀ ਆ ਰਾਜਕਰਨ। ਆਹ ਤਾਂ ਮੈਂ ਪਹਿਲੀ ਵਾਰੀ ਸੁਣਿਆ ਕਿ ਡਰੱਗ ਟੈਸਟਿੰਗ ਕੰਪਨੀ ਵਾਲਿਆਂ ਦੀ ਆਪਣੀ ਟਰੱਕਿੰਗ ਕੰਪਨੀ ਆ, ਉੱਥੇ ਡਰਾਈਵਰ ਨੂੰ ਉਹ ਆਪ ਹੀ ਹਾਇਰ ਕਰ ਲੈਂਦੇ ਆ ਇੰਸਟੈਡ ਆਫ ਤੁਹਾਡੇ ਨਾਂ 'ਤੇ ਪਾਉਣ 'ਤੇ। ਸੋ ਇੱਦਾਂ ਹੁਣ ਕਈ ਥਾਵਾਂ 'ਤੇ ਆ, ਕਈ ਟਰੱਕਿੰਗ ਕੰਪਨੀਆਂ ਜਿਹੜੀਆਂ ਆਪਣੀਆਂ ਸ਼ਾਪਸ ਖੋਲ੍ਹ ਕੇ ਬੈਠੀਆਂ ਆ ਆਪਣੇ ਯਾਰਡ ਦੇ ਵਿੱਚ। ਯਾਰਡ ਲਿਆ ਨਾਲ ਆਪਾਂ ਉਹਨਾਂ ਟਰੱਕ ਦੀ ਰਿਪੇਅਰ ਸ਼ਾਪ ਖੋਲ੍ਹੀ ਆ। ਹੁਣ ਉੱਥੇ ਵੀ ਕਈ ਟਰੱਕਿੰਗ ਕੰਪਨੀਆਂ ਆਪਣਾ ਟਰੱਕ ਰਿਪੇਅਰ ਹੋਣ ਨੂੰ ਭੇਜਦੀਆਂ ਤੇ ਬਾਅਦ ਟਾਈਮ ਪਤਾ ਲੱਗਦਾ ਟਰੱਕ ਰਿਪੇਅਰ ਹੋ ਕੇ ਠੀਕ ਹੋਇਆ ਤੇ ਉਹ ਕਹਿੰਦੇ ਡਰਾਈਵਰ ਹੈ ਨਹੀਂ ਇੱਥੇ, ਕਹਿੰਦੇ ਡਰਾਈਵਰ ਤੇ ਹੋਰ ਕਿਹਨੇ ਰੱਖ ਲਿਆ। ਸੋ ਉਹ ਜਦੋਂ ਇੱਦਾਂ ਇਹ ਚੀਜ਼ ਕਾਮਨ ਪ੍ਰੈਕਟਿਸ ਹੈਗੀ ਆ ਜੀ। ਪਰ ਇਹ ਆ ਕਿ ਇਹ ਜਿਹੜੀ ਕੰਪਨੀ ਆ ਜਿਹਨੇ ਉੱਥੇ ਟਰੱਕ ਭੇਜਣਾ ਆ, ਜਿਹਨੇ ਉੱਥੇ ਡਰਾਈਵਰ ਭੇਜਣਾ, ਉਹਨੂੰ ਸੋਚਣਾ ਚਾਹੀਦਾ ਕਿ ਜਿਹਦੇ ਕੋਲ ਮੈਂ ਆਪਣਾ ਬਿਜ਼ਨਸ ਦੇ ਰਿਹਾ, ਜਿਹਨੂੰ ਮੈਂ ਆਪਣਾ ਬਿਜ਼ਨਸ ਭੇਜ ਰਿਹਾ, ਉਹਦੇ ਨਾਲ ਮੇਰਾ ਕੌਨਫਲਿਕਟ ਆਫ ਇੰਟਰਸਟ ਤਾਂ ਨਹੀਂ ਹੈਗਾ, ਮੇਰੀ ਇੱਦਾਂ ਦੀ ਕੋਈ ਇਸ਼ੂ ਤਾਂ ਨਹੀਂ ਖੜਾ ਹੋ ਜਾਊਗਾ। ਸੋ ਇਹ ਜਿਹੜੀ ਹਾਇਰ ਕਰਨ ਵਾਲੀ ਕੰਪਨੀ ਆ ਜਾਂ ਜਿਹੜੀ ਆਪਣੀ ਕੰਪਨੀ ਭੇਜਣ ਵਾਲੀ ਆ, ਉਹ ਸੋਚੇ ਕਿ ਜਿਹਨੂੰ ਮੈਂ ਬਿਜ਼ਨਸ ਦੇਣ ਲੱਗਾ ਉਹ ਬੰਦੇ ਨੂੰ ਬਿਜ਼ਨਸ ਦੇਣਾ ਮੇਰਾ ਬਣਦਾ ਕਿ ਨਹੀਂ ਬਣਦਾ। ਬੈਟਰ ਬਰੀਚ ਆਫ ਕੰਟਰੈਕਟ ਰੱਖੋ ਜੀ, ਸਾਈਨ ਕਰਾਓ, ਚੀਜ਼ਾਂ ਕਰੋ। ਇਹ ਚੀਜ਼ਾਂ ਹੁਣ ਤੁਹਾਨੂੰ ਕਾਗਜ਼ੀ ਪੱਤਰੀ ਕਰਨੀਆਂ ਪੈਣੀਆਂ। ਤੇ ਭਾਈ ਡਰਾਈਵਰਾਂ ਨੂੰ ਵੀ ਚਾਹੀਦਾ ਵੀ ਜੇ ਤੁਸੀਂ ਇੱਕ ਕੰਪਨੀ ਦੇ ਲਈ ਹਾਇਰ ਹੋਏ ਚੱਲਣ ਤੋਂ ਪਹਿਲਾਂ ਹੀ ਤੁਸੀਂ ਵਿੱਚ ਵਿਚਾਲੇ ਰਾਹ ਜਿਹੜਾ ਆ ਉਹ ਬਦਲ ਦਿੰਦੇ ਆ। ਬਹੁਤ ਜ਼ਿਆਦਾ ਹੋ ਰਿਹਾ, ਬਹੁਤ ਜ਼ਿਆਦਾ ਹੋ ਰਿਹਾ ਇਹ। ਔਰ ਇਹ ਚੀਜ਼ ਸੋਚਣੀ ਚਾਹੀਦੀ ਆ। ਜੇ ਤੁਹਾਡਾ ਕੌਨਫਲਿਕਟ ਆਫ ਇੰਟਰਸਟ ਹੈਗਾ, ਠੀਕ ਹੈ ਨਾ, ਤੁਸੀਂ ਸੇਮ ਬਿਜ਼ਨਸ 'ਚ ਹੈਗੇ ਆ, ਤੁਸੀਂ ਉਹਨੂੰ ਕਿੱਦਾਂ ਕਹਿ ਸਕਦੇ ਵੀ ਸਾਡਾ ਡਰਾਈਵਰ ਚੈੱਕ ਕਰਦੇ? ਉਹ ਕਹੋਗੇ ਉਹਨੇ ਅਗਲੇ ਨੇ ਰੱਖ ਹੀ ਲੈਣਾ ਆਪੇ। ਉਹਨੇ ਕਹਿਣਾ ਵੀ ਲੈ ਵੀ ਤੈਨੂੰ ਥੋੜੇ ਵੱਧ ਦਿੰਦੇ ਆ। ਬਿਲਕੁਲ ਜੀ। ਜਸਪ੍ਰੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਸਰ ਜੀ ਤੇ ਸਾਰੇ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇੱਕ ਤਾਂ ਜੀ ਪਹਿਲਾਂ ਮੇਰੀ ਐਡਵਾਈਸ ਆ ਮੇਰੇ ਦੋਸਤ ਟਰੱਕ ਵੀਰਾਂ ਨੂੰ ਜਿਹੜੇ ਡਰਾਈਵਰ ਨੇ ਮੇਰੀ ਦੀ ਤਰ੍ਹਾਂ
ਇੱਕ ਤਾਂ ਇਹ ਹੈ ਕਿ ਜਿਹੜੀ ਤੁਹਾਡੀ ਲੌਗਇਨ ਆਈਡੀ ਹੈ ਲੌਗਬੁੱਕ ਦੀ, ਉਹ ਸਿਰਫ ਤੁਸੀਂ ਆਪਣੀ ਪਰਸਨਲ ਈਮੇਲ ਤੇ ਹੀ ਕ੍ਰੀਏਟ ਕਰੋ ਤੇ ਉਹਦੇ ਨਾਲ ਹੀ ਲੌਗਇਨ ਕਰੋ। ਕਿਸੇ ਦੇ ਦਿੱਤਾ ਹੋਇਆ ਅਕਾਊਂਟ ਕਦੇ ਨਾ ਯੂਜ਼ ਕਰੋ ਤੇ ਨਾ ਹੀ ਆਪਣੀ ਆਈਡੀ ਤੋਂ ਬਿਨਾਂ ਕਿਸੇ ਹੋਰ ਆਈਡੀ ਤੇ ਅਕਾਊਂਟ ਬਣਾਓ ਲੌਗਬੁੱਕ ਦਾ। ਇਹ ਤੁਹਾਡੀ ਜ਼ਿੰਦਗੀ ਦਾ ਸਵਾਲ ਹੈ। ਫਿਰ ਜੇ ਕੋਈ ਬੰਦਾ ਉਹਨੂੰ ਮਿਸਯੂਜ਼ ਪਹਿਲੀ ਗੱਲ ਤਾਂ ਕਰ ਹੀ ਨਹੀਂ ਸਕਦਾ, ਕਿਉਂਕਿ ਉਹ ਤੁਹਾਡੀ ਪਰਸਨਲ ਆਈਡੀ ਹੈ। ਉਸ ਤੋਂ ਬਿਨਾਂ ਲੌਗਇਨ ਜੇ ਹੋ ਗਿਆ ਤਾਂ ਉਹਦਾ ਅਲਰਟ ਤੁਹਾਨੂੰ ਹੀ ਆਏਗਾ। ਇਹ ਤੁਹਾਡੀ ਸੇਫਟੀ ਹੈ। ਔਰ ਦੂਸਰਾ ਜੀ, ਪਲੀਜ਼ ਮੇਰਾ ਇੱਕ ਸਵਾਲ ਹੈ, ਮੈਂ ਪੁੱਛਣਾ ਚਾਹੁੰਦਾ ਸਰ ਜੀ ਨੂੰ ਕਿ ਜਿੱਦਾਂ ਤੁਸੀਂ ਪਰਸਨਲ ਦਾ ਦੱਸਿਆ ਸੀਗਾ, ਉਹਦੇ ਵਿੱਚ ਉਹਦੀ ਮੈਕਸਿਮਮ ਲਿਮਿਟ ਕਿੰਨੀ ਹੈ ਜੀ? ਜੇਕਰ ਬੰਦਾ ਡਰਾਈਵਰ ਸਿਰਫ ਇੱਕ ਟਰੱਕ ਜਗ੍ਹਾ ਤੇ ਪਾਰਕ ਕਰਨ ਜਾ ਰਿਹਾ, ਉਸ ਤੋਂ ਬਾਅਦ ਉਹ ਆਫ ਡਿਊਟੀ ਜਾ ਰਿਹਾ ਜੀ, ਉਹ ਆਪਣੇ ਵਰਕ ਤੋਂ ਚਲਾ ਜਾ ਰਿਹਾ 70 ਆਵਰਸ ਦੇ ਲਈ, ਤੇ ਉਸ ਟਾਈਮ ਦੇ ਵਿੱਚ ਉਹ ਮੈਕਸਿਮਮ ਕਿੰਨਾ ਯੂਜ਼ ਕਰ ਸਕਦਾ, ਕਿੰਨੇ ਆਵਰ ਯੂਜ਼ ਕਰ ਸਕਦਾ ਜੀ ਪਰਸਨਲ ਨੂੰ? ਥੈਂਕ ਯੂ ਜੀ। ਦੇਖੋ ਜੀ, ਇਸ ਵੇਲੇ ਜਿਹੜਾ ਕਰੰਟ ਲਾਅ ਹੈਗਾ, ਜਿਹੜੇ ਲਾਸਟ ਈਅਰ ਆਪਣੇ ਆਵਰਸ ਆਫ ਸਰਵਿਸ ਦੀਆਂ 4 ਜਿਹੜੀਆਂ ਚੀਜ਼ਾਂ ਲਾਗੂ ਕੀਤੀਆਂ ਸੀਗੀਆਂ, ਉਹਦੇ ਵਿੱਚ ਜਿਹੜਾ ਪਰਸਨਲ ਕਨਵੇਅੰਸ ਸੀਗੀ ਉਹਦੇ ਉੱਤੇ ਨਾ ਤਾਂ ਕੋਈ ਆਵਰਸ ਦੀ ਲਿਮਿਟ ਹੈਗੀ, ਨਾ ਕੋਈ ਮਾਈਲਸ ਦੀ ਲਿਮਿਟ ਹੈਗੀ ਆ। ਇਸ ਕਰਕੇ ਇਸ ਵੇਲੇ ਫॉर ਰਾਈਟ ਨਾਓ ਨਾ ਤਾਂ ਕੋਈ ਉਹਦੇ 'ਤੇ ਮਾਈਲਸ ਦੀ ਲਿਮਿਟ ਆ ਅਤੇ ਨਾ ਹੀ ਉਹਦੇ ਉੱਤੇ ਕੋਈ ਜਿਹੜੀ ਆ ਉਹ ਉਹਦੀ ਲਿਮਿਟ ਹੈਗੀ ਆ ਕਿ ਆਵਰਸ ਕਿੰਨੇ ਚਲਾ ਸਕਦਾ। ਪਰ 1 ਸਾਲ ਦੇ ਵਿੱਚ ਅਸੀਂ ਇਹਨੂੰ ਇੰਨਾ ਮਿਸਯੂਜ਼ ਕੀਤਾ ਆ ਪਰਸਨਲ ਕਨਵੀਨੈਂਸ ਨੂੰ ਕਿ ਜਿਹੜਾ ਹੁਣ ਆਪਾਂ ਬਿੱਲ ਦਾ ਰੌਲਾ ਪਾ ਰਹੇ ਹਾਂ, ਜਿਹੜਾ ਆਪਾਂ ਇੰਸ਼ੋਰੈਂਸ ਹਾਈਕ ਵਾਲੇ ਬਿੱਲ ਦੇ ਵਿੱਚ ਜਿਹੜੇ ਇਹਦੇ ਵਿੱਚ 4 ਚੀਜ਼ਾਂ 4-5 ਜਿਹੜੇ ਆ, ਉਹਦੇ ਵਿੱਚ ਇਹ ਵੀ ਇੱਕ ਪ੍ਰੋਵੀਜ਼ਨ ਵਿੱਚ ਰੱਖਿਆ ਆ ਕਿ ਪਹਿਲੀ ਗੱਲ ਤਾਂ ਉਹ ਕਹਿੰਦੇ ਵੀ ਪਿਛਲੇ 4 ਸਾਲ ਜਿਹੜੀਆਂ ਲਾਗੂ ਕੀਤੀਆਂ ਸੀ ਆਵਰਸ ਆਫ ਸਰਵਿਸ ਦੇ ਚੇਂਜਿਸ, ਉਹ ਰੋਲ ਬੈਕ ਕਰੋ। ਅਤੇ ਨਾਲ ਦੇ ਨਾਲ ਹੀ ਉਹਦੇ ਵਿੱਚ ਇਹ ਕਿਹਾ ਗਿਆ ਆ ਜਿਹੜਾ ਲਾਅ ਹੁਣ ਜਿਹੜਾ ਬਣ ਜਾ ਰਿਹਾ ਜਾਂ ਪਾਸ ਹੋਣਾ ਆ, ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀ ਪਰਸਨਲ ਕਨਵੇਅੰਸ ਆ ਉਹਦੇ 'ਤੇ ਆਪਣਾ ਆਵਰਸ ਉਹਦੇ ਸੈੱਟ ਕਰੋ ਵੀ ਘੱਟੋ ਵੱਧ ਤੋਂ ਵੱਧ 1 ਘੰਟਾ ਚਲਾ ਸਕਦਾ ਜਾਂ ਵੱਧ ਤੋਂ ਵੱਧ 50 ਮੀਲ ਚਲਾ ਸਕਦਾ, 100 ਮੀਲ ਚਲਾ ਸਕਦਾ। ਸੋ ਇਹਦੇ ਜਿਹੜਾ ਲਾਅ ਆ ਇਹਦੇ ਵਿੱਚ ਇਹ ਚੀਜ਼ ਕਹੀ ਜਾ ਰਹੀ ਆ ਕਿ ਇਹਦੇ ਆਵਰਸ ਅਤੇ ਇਹਦੀ ਮਾਈਲਸ ਦੀ ਲਿਮਿਟ ਸੈੱਟ ਕਰੋ ਪਰਸਨਲ ਕਨਵੇਅੰਸ ਦੀ। ਸੋ ਜਿਵੇਂ ਕਿ ਇਸ ਵੇਲੇ ਰਾਈਟ ਨਾਓ ਹੈਗਾ ਪਰਸਨਲ ਕਨਵੇਅੰਸ ਦੇ ਵਿੱਚ ਮੈਂ ਕਈ ਥਾਈਂ ਦੇਖਿਆ ਕਿ ਬੰਦੇ 200 300 ਮੀਲ ਚਲਾ ਕੇ ਵੀ ਪਰਸਨਲ ਕਨਵੇਅੰਸ ਲਈ ਫਿਰਦੇ ਆ। ਸੋ ਉਹ ਚੀਜ਼ ਜਿਹੜੀ ਆ ਉਹ ਡੈਫੀਨੇਟਲੀ ਸਾਲ ਦੇ ਵਿੱਚ ਹੀ ਆਪਾਂ ਉਹਨਾਂ ਨੂੰ ਅਹਿਸਾਸ ਕਰਾਤਾ ਵੀ ਆਪਾਂ ਉਹ ਧੱਜੀਆਂ ਉਡਾਤੀਆਂ ਉਸ ਚੀਜ਼ ਦੀਆਂ। ਸੋ ਇਹ ਦੁਬਾਰਾ ਜਿਹੜਾ ਇਹ ਰੋਲ ਬੈਕ ਹੋਣ ਬਹੁਤ ਚਾਂਸਿਸ ਹੈਗੇ ਕਿ ਰੋਲ ਬੈਕ ਹੋ ਜਾਊਗਾ। ਇਵੈਂਚੁਅਲੀ ਉਹਨਾਂ ਨੇ ਦੇਖਣਾ ਆ, ਡਾਟਾ ਦੱਸਦਾ ਹੈ ਉਹਨਾਂ ਨੂੰ ਵੀ ਕੁਝ ਹੋ ਰਿਹਾ। ਪਰ ਹਾਲ ਦੀ ਘੜੀ ਕੋਈ ਲਿਮਿਟ ਨਹੀਂ ਹੈਗੀ, ਹਾਲ ਦੀ ਘੜੀ ਨਹੀਂ ਹੈਗੀ। ਅਗਲੇ ਕਾਲਰ ਨੇ ਕਮਰ ਔਲਖ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਰਮਨ ਭਾਜੀ। ਹਾਂਜੀ ਜੀ। ਜਿਹੜਾ ELD ਦਾ ਹੁਣ ਭਾਜੀ ਉਹਨਾਂ ਦੱਸਿਆ ਵੀ ਈਮੇਲ 'ਤੇ ਆਪਣੀ ID ਸੈੱਟ ਕਰੋ, ਮੇਰੀ ਵੀ ਇੱਕ ਸੁਜੈਸ਼ਨ ਹੈ ਵੀ ਫਰਜ਼ ਕਰੋ ਮੈਂ ਤੁਹਾਡੇ ਲਈ ਕੰਮ ਕਰਦਾ, ਲੈਟਸ ਸਪੋਜ਼ ਤੁਸੀਂ ਕੀਪ ਟਰੈਕਿੰਗ ਯੂਜ਼ ਕਰਦੇ ਹੋ, ਇਟਸ ਨਾਟ ਬੈਟਰ ਦਾ ਡੇ ਆਈ ਕੁਇਟ, ਜਿੱਦਣ ਮੈਂ ਛੱਡ ਕੇ ਜਾਂਦਾ ਮੈਂ ਕੀਪ ਟਰੈਕਿੰਗ ਨੂੰ ਕਾਲ ਕਰਦਾ ਵੀ ਮੇਰੀ ID ਤੁਹਾਡੇ ਤੋਂ ਡਿਲੀਟ ਕਰ ਦਿਓ। ਬਿਲਕੁਲ ਹੋ ਸਕਦਾ ਜੀ, ਕਿਉਂਕਿ ਬਿਲਕੁਲ ਸਹੀ ਗੱਲ ਆ ਆਪਣਾ ਔਲਖ ਭਾਜੀ। ਇਹ ਜਿਹੜੀ ਚੀਜ਼ ਆ ਇਹ ਬਿਲਕੁਲ ਸਹੀ ਹੈਗੀ ਆ, ਕਿਉਂਕਿ ਡਰਾਈਵਰ ਨੂੰ ਜਦੋਂ ਅਸੀਂ ਮੈਂ ਪਿੱਛੇ ਜੇ ਮੈਨੂੰ ਮੌਕਾ ਮਿਲਿਆ ਸੀਗਾ ਇੱਕ ਕੰਪਨੀ ਦੇ ਵਿੱਚ ਡਰਾਈਵਰ ਦੀ ID ਕ੍ਰੀਏਟ ਕਰਨ ਦਾ, ਅਤੇ ਜਦੋਂ ਅਸੀਂ ਉਹਦੇ ਵਿੱਚ ਡਰਾਈਵਰ ਦੀ ID ਕ੍ਰੀਏਟ ਕੀਤੀ ਅਤੇ ਉਹ ਜਿਹੜੀ ਪਿਛਲੀ ਕੰਪਨੀ ਦੇ ਵਿੱਚ ਕੰਮ ਕਰਦਾ ਸੀਗਾ ਉਹ ਵੀ ਉਸੇ ਟਰੱਕਿੰਗ ELD ਕੰਪਨੀ ਕੋਲ ਸੀਗੀ। ਸੋ ਉਹਨਾਂ ਨੇ ਕਿਹਾ ਵੀ ਇਹ ਡਰਾਈਵਰ ਕਿਸੇ ਹੋਰ ਕੰਪਨੀ ਨੂੰ ਅਸਾਈਨ ਹੈਗਾ। ਸੋ ਅਸੀਂ ਕਿਹਾ ਵੀ ਠੀਕ ਹੈ, ਉਹ ਕੰਪਨੀ ਉੱਧਰੋਂ ਛੱਡ ਕੇ ਹੁਣ ਇੱਧਰ ਆ ਗਿਆ, ਅਤੇ ਉਹਨਾਂ ਨੇ ਕਿਹਾ ਕਿ ਸਾਨੂੰ ਡਰਾਈਵਰ ਨੂੰ ਕਾਲ ਕਰਨੀ ਪੈਣੀ, ਉਹਨੂੰ ਪੁੱਛਣਾ ਪੈਣਾ ਵੀ ਉਹ ਉੱਧਰ ਵੀ ਕਿੱਦਾਂ ਇੱਧਰ। ਸੋ ਉਹਨਾਂ ਨੇ ਉਹਦੀ ਪਿਛਲੀ ਕੰਪਨੀ ਦੀ ID ਡਿਲੀਟ ਕੀਤੀ ਸੀਗੀ ਅਤੇ ਤਾਂ ਉਹ ਸਾਡੀ ਕੰਪਨੀ ਦੇ ਮਤਲਬ ਜਿਹੜੀ ਸਾਡੀ ਦੂਜੀ ਕੰਪਨੀ ਸੀ ਉਹਦੇ ਵਿੱਚ ਐਡ ਹੋਇਆ ਸੀਗਾ। ਸੋ ਇਹ ਬਿਲਕੁਲ ਸਹੀ ਗੱਲ ਆ। ਕਈ ਕੰਪਨੀਆਂ ਜਿਹੜੀਆਂ ਇਹ ਡਿਊ ਡਿਲੀਜੈਂਸ ਕਰਦੀਆਂ ਹੈਗੀਆਂ, ਜਿੱਦਾਂ ਕਨਵਰ ਭਾਜੀ ਨੇ ਕਿਹਾ ਵੀ, ਪਰ ਜੇ ਡਰਾਈਵਰ ਵੀ ਜੇ ਸਿਆਣੇ ਬਣਨ ਥੋੜ੍ਹੇ ਜਿਹੇ ਅਤੇ ਉਹ ਕੰਪਨੀ ਨੂੰ ਕਾਲ ਕਰਨ ਆਪਣੀ ਜਿੱਥੇ ELD ਕਰਦੇ ਸੀ ਉਹਨਾਂ ਨੂੰ ਦੱਸ ਕੇ ਕਿ ਆਹ ਮੇਰਾ ਨਾਂ ਆ, ਮੇਰੀ ID ਸੀ, ਮੈਂ ਇਸ ਕੰਪਨੀ 'ਚ ਕੰਮ ਕਰਦਾ ਸੀਗਾ, ਮੈਂ ਹੁਣ ਇੱਥੇ ਕੰਮ ਨਹੀਂ ਕਰਦਾ। ਬਿਲਕੁਲ ਠੀਕ ਹੈ ਜੀ। ਥੈਂਕ ਯੂ ਜੀ। ਸੈਕੰਡਲੀ ਇਹਦੇ ਵਿੱਚ ਇਹ ਵੀ ਹੋ ਸਕਦਾ ਵੀ ਜਿਵੇਂ ਹੁਣ ਤੁਸੀਂ ਕਿਸੇ ELD ਕੰਪਨੀ ਨੂੰ ਕਾਲ ਕਰਕੇ ਪੁੱਛੋ ਕਿ ਕੋਈ ਓਨਰ ਤੁਹਾਡੀ ID ਯੂਜ਼ ਕਰਦਾ, ਤੁਹਾਡੇ ਕੋਲ ਐਕਸੀਡੈਂਟ ਹੋ ਜਾਂਦਾ, ਤੁਹਾਡੇ ਕੋਲ ਟਰੱਕ 'ਤੇ ਡਰੱਗ ਫੜੀ ਜਾਂਦੀ ਹੈ, ਕੁਛ ਹੋ ਜਾਂਦਾ, ਅਤੇ ਤੁਸੀਂ ਉਹਦਾ ਮਤਲਬ ਕਿ ਉਹਨੂੰ ਕ੍ਰਿਮੀਨਲ ਚਾਰਜਿਸ ਉਹਦੇ ਅਗੇਂਸਟ ਫਾਈਲ ਕਰ ਸਕਦੇ ਕਿ ਨਹੀਂ ਓਨਰ ਦੇ ਖਿਲਾਫ, ਤਾਂ ਇਹ ਕੰਮ ਹਟਣਾ ਵਾ। ਨਹੀਂ ਤਾਂ ਬੜੀ ਵੱਡੀਆਂ ਕੰਪਨੀਆਂ, ਮੈਂ ਉਹਨਾਂ ਦਾ ਨਾਂ ਨਹੀਂ ਦੱਸਣਾ ਚਾਹੁੰਦਾ, ਫਿਰ ਉਹਨਾਂ ਨੂੰ ਤੁਸੀਂ ਨਹੀਂ ਜਾਣਦੇ, ਫੀਨਿਕਸ ਡਰਾਈਵਰ ਆਊਟ ਆਫ ਆਵਰਸ ਹੋ ਜਾਂਦਾ, ਕਹਿੰਦੇ ਡੋਂਟ ਵਰੀ ਤੈਨੂੰ ID ਭੇਜਦੇ ਆ, ਤੂੰ LA ਤੱਕ ਆ ਜਾ, ਫਿਰ ਤੇਰੇ ਆਵਰਸ ਰੀਸੈਟ ਹੋ ਜਾਣਗੇ।
ਜੀ ਜੀ ਬਿਲਕੁਲ ਭਾਜੀ ਬਿਲਕੁਲ। ਇਹ ਬੜੇ ਵਾਸਟ ਮੈਜੋਰਟੀ ਤੇ ਕੰਮ ਚੱਲ ਰਿਹਾ ਹੈਗਾ। ਔਰ ਜਿੱਦਾਂ ਕਿ ਆਪਾਂ ਹੁਣੇ ਗੱਲ ਕੀਤੀ ਆ, ਜੇ ਆਪ ਆਪਣੀ ਪਰਸਨਲ ਕਨਵੀਨੈਂਸ ਆ, 1 ਸਾਲ ਦੇ ਵਿੱਚ ਆਪਾਂ ਅਹਿਸਾਸ ਦਵਾ ਤੱਕ ਜਿਹੜੇ ਲਾਅ ਮੇਕਰਸ ਹੈ ਉਹਨਾਂ ਨੂੰ ਕਿ ਆਪਾਂ ਕਿੰਨੀਆਂ ਕੁ ਧੱਜੀਆਂ ਉਡਾ ਸਕਦੇ ਹਾਂ ਲਾਅ ਦੀਆਂ। ਸੋ 1 ਸਾਲ ਦੇ ਵਿੱਚ ਹੀ ਉਹ ਚੇਂਜ ਕਰਨ ਨੂੰ ਵੀ ਸ਼ੁਰੂ ਹੋ ਗਿਆ ਕੰਮ। ਸੋ ਡੈਫੀਨੇਟਲੀ ਕਨਵਰ ਭਾਜੀ ਇਹ ਚੀਜ਼ ਜਿਹੜੀ ਆ ਇਹ ਬਿਲਕੁਲ ਸਹੀ ਆ ਕਿ ਡਰਾਈਵਰ ਨੂੰ ਵੀ ਥੋੜ੍ਹੀ ਜਿਹੀ ਰਿਸਪੋਂਸੀਬਿਲਿਟੀ ਚੱਕਣੀ ਚਾਹੀਦੀ ਹੈ। ਜਦੋਂ ਕਿਸੇ ਕੰਪਨੀ ਕੋਲ ਛੱਡ ਕੇ ਜਾਂਦਾ ਤੇ ਉਹ ਉਸ ਆਪਣੀ ELD ਕੰਪਨੀ ਨੂੰ ਕਾਲ ਕਰਕੇ ਆਪਣੀ ID ਜਿਹੜੀ ਬੰਦ ਕਰਵਾਵੇ। ਜੀ ਥੈਂਕ ਯੂ ਕਾਲ ਦੇ ਲਈ ਜੀ। ਤੇ ਅਗਲੇ ਕਾਲਰ ਨੇ ਜਿਮੀ। ਹਾਂਜੀ ਭਾਜੀ, ਮੈਂ ਇਹੀ ਪੁੱਛਣਾ ਸੀ ਕਿ ਜਿਹੜਾ ਆਟੋਨਮਸ ਟਰੱਕ ਆ ਰਹੇ ਨੇ ਇਹ ਕਿੰਨੇ ਕੁ ਦੂਰ ਹੈਗੇ ਨੇ ਡਰਾਈਵਰ ਨੂੰ ਰਿਪਲੇਸ ਕਰਨ ਨੂੰ? 1 ਸਾਲ 2 ਸਾਲ ਕੀ ਇਹਦੀ ਅੱਜ ਕੱਲ੍ਹ ਅਪਡੇਟ ਹੈਗੀ ਹੈ? ਬਸ ਮੇਰਾ ਇਹੀ ਬਸ ਤੁਸੀਂ ਇਹ ਦੇਖ ਲਓ ਜੀ, ਫਿਊਚਰਿਸਟਿਕ ਆਪਾਂ ਇਹਨੂੰ ਕਿਹਾ ਹੈਗਾ, ਫਿਊਚਰਿਸਟਿਕ ਹੈਗਾ, ਫਿਊਚਰ ਦੇ ਵਿੱਚ ਆਉਣਾ ਹੈਗਾ। ਫਿਊਚਰਿਸਟਿਕ ਜੇ ਸਾਲ 2 ਸਾਲ ਤਾਂ ਨਹੀਂ, ਚਲੋ ਆਪਾਂ ਕਹਿ ਸਕਦੇ ਨਹੀਂ 5-7 ਸਾਲ ਤਾਂ ਦੇਖੋ ਜੀ ਅਜੇ ਤਾਂ ਦੇਖੋ ਫਿਊਚਰ ਗੱਲ ਇਹ ਤਾਂ ਹੈਗੀ ਰਾਜਕਰਨ, ਮੇ ਵੀ ਕਿਸੇ ਇੱਕ ਰਾਊਟ ਤੇ ਚੱਲਣ ਵੀ ਲੱਗ ਜਾਣਗੇ। ਮੇ ਵੀ ਐਰੀਜ਼ੋਨਾ ਤੋਂ ਲੈ ਕੇ ਡੈਲਸ ਨੂੰ ਡਿਲੀਵਰ ਕਰਨ ਲੱਗ ਜਾਣਗੇ, ਮੇ ਵੀ ਐਰੀਜ਼ੋਨਾ ਤੋਂ ਸੈਨ ਐਂਟੋਨੀਓ ਨੂੰ ਡਿਲੀਵਰ ਕਰਨ ਲੱਗ ਜਾਣਗੇ। ਪਰ ਆਬਵੀਅਸਲੀ ਰੈਸਟ ਆਫ ਦਾ ਕੰਟਰੀ ਵੀ ਤਾਂ ਉੱਥੇ ਹੈਗਾ ਨਾ। ਫਿਰ ਵੈਦਰ ਕੰਡੀਸ਼ਨਸ ਦੇ ਵਿੱਚ ਡਿਪੈਂਡ ਕਰਦਾ ਕਿ ਹੁਣ ਵੈਦਰ ਮੰਨ ਲਓ ਸਨੋ ਪੈ ਗਈ, ਠੀਕ ਹੈ ਨਾ। ਹੁਣ ਜਦੋਂ ਡੈਲਸ ਦੇ ਏਰੀਏ ਦੇ ਵਿੱਚ ਆਪਣੇ ਕਹਿ ਲਓ ਵੀ ਆਪਣੇ ਅਮਰੀਲੋ ਕਹਿ ਲਓ ਜਾਂ I-20 ਤੇ ਕਹਿ ਲਓ ਕਿਤੇ ਵੀ ਇੱਧਰ ਜੇ ਮੜ ਜੀ ਵੀ ਸਨੋ ਪੈ ਜਾਂਦੀ ਆ ਤੇ ਚੰਗੇ ਭਲੇ ਡਰਾਈਵਰ ਸਿਆਣੇ ਬਿਆਣੇ ਮਤਲਬ ਚੱਲਦੇ ਟਰੱਕ ਜਿਹੜੇ ਉਹ ਤਿਲਕ ਕੇ ਡਿੱਗ ਜਾਂਦੇ ਆ ਸੜਕ ਤੋਂ ਉੱਤੇ, ਕਿਉਂਕਿ ਡਰਾਈਵਿੰਗ ਬਹੁਤ ਔਖੀ ਆ ਸਨੋ ਦੇ ਉੱਤੇ, ਤੇ ਉੱਥੇ ਫਿਰ ਡਰਾਈਵਰਲੈਸ ਵਾਲਾ ਟਰੱਕ ਕਿੱਦਾਂ ਕਾਮਯਾਬ ਹੋ ਸਕਦਾ। ਸੋ ਯੈਸ ਆਉਣੀ ਹੈਗੀ ਆ, ਬਟ ਕਿੰਨੀ ਦੂਰ ਹੈਗੀ ਆ ਨਾ ਤਾਂ ਆਪਾਂ ਨੂੰ ਪਤਾ ਹੈਗਾ ਨਾ ਕਿਸੇ ਨੂੰ ਪਤਾ ਹੈਗਾ। ਇਹ ਤਾਂ ਚੱਲ ਰਹੀਆਂ ਆ ਥੋੜ੍ਹੇ ਤਿਆਰੀਆਂ ਜਿਹੜੀਆਂ, ਪਰ ਆਉਣ ਵਾਲਾ ਸਮਾਂ ਦੱਸੂਗਾ ਜੀ। ਜੀ ਬਿਲਕੁਲ, ਪਰ ਭਵਿੱਖ ਦੇ ਵਿੱਚ ਇਹ ਚੀਜ਼ ਹੈਗੀ ਆ। ਇਹ ਨਹੀਂ ਆ ਵੀ ਓਵਰਆਲ ਵੀ ਸਾਰੇ ਹੀ ਟਰੱਕ ਬਦਲ ਕੇ ਤੇ ਸਾਰੇ ਹੀ ਉਹਨਾਂ ਦੀ ਥਾਂ ਤੇ ਆਟੋਨੋਮਸ ਆ ਜਾਣੇ। ਇਟ ਆਲਵੇਜ਼ ਸਟਾਰਟ ਸਮੋਲ ਤੇ ਹੌਲੀ ਹੌਲੀ ਐਕਸਪੈਂਡ ਕਰਦਾ ਹੁੰਦਾ ਆ। ਇਹ ਜਿੱਦਾਂ ਰਮਨ ਜੀ ਨੇ ਕਿਹਾ ਵੀ ਆਲਰੇਡੀ ਕਈ ਥਾਵਾਂ ਦੇ ਉੱਤੇ ਦੇਖੋ ਟੈਸਟਿੰਗ ਤੇ ਚੱਲ ਰਹੀ ਆ, ਉਹ ਖਾਲੀ ਤਾਂ ਨਹੀਂ ਚਲਾ ਰਹੇ, ਉਹ ਨਾਲ ਵਿੱਚ ਉਹਦੇ ਲੋਡ ਵੀ ਜਿਹੜੇ ਉਹ ਲਈ ਜਾ ਰਹੇ ਆ। ਸੋ ਸਾਰਾ ਕੁਛ ਜਿਹੜਾ ਉਹ ਹੋ ਰਿਹਾ ਹੈਗਾ ਆ। ਸੋ ਸਲੋਲੀ ਦੇਖੋ ਆਟੋਨੋਮਸ ਟਰੱਕਿੰਗ ਇਵੈਂਚੁਅਲੀ ਇਟਸ ਆਲ ਅਬਾਊਟ ਡਾਟਾ। ਕਿੰਨਾ ਉਹਨਾਂ ਦੇ ਕੋਲ ਡਾਟਾ ਹੈਗਾ, ਕਿੱਥੇ ਦਾ ਕਿੱਦਾਂ ਦਾ ਡਾਟਾ ਹੈਗਾ, ELDS ਦੇ ਨਾਲ ਕਨੈਕਟਡ ਹੀ ਆ, ਮੰਨੋ ਚਾਹੇ ਨਾ ਮੰਨੋ। ਉਹ ਸਾਰਾ ਕੁਛ ਤੁਹਾਡੇ ਟਰੱਕ ਦਾ ਪੂਰੀ ਪਾਵਰ ਸਾਰਾ ਕੁਛ ਚੈੱਕ ਕਰ ਰਹੀ ਆ, ਕਿੱਥੇ ਹਿੱਲ 'ਤੇ ਕਰਨਾ ਹੈ, ਕਿੱਥੇ ਡਿਸੈਂਟ 'ਤੇ ਕੀ ਹੋ ਰਿਹਾ ਆ, ਕਿੱਦਾਂ ਹੋ ਰਿਹਾ, ਕਿੱਦਾਂ ਜਾਣਾ ਆ। ਅਤੇ ਕੰਪਿਊਟਰਸ ਨੇ ਇਵੈਂਚੁਅਲੀ ਜਿਹੜਾ ਉਹ ਕਰਨਾ ਆ। ਜਿੱਦਣ ਲੇਟੈਂਸੀ ਦਾ ਇਸ਼ੂ ਫਿਗਰ ਆਊਟ ਜਿਹੜਾ ਉਹ ਹੋ ਗਿਆ। ਸੋ ਇਹਦੇ ਵਿੱਚ ਮੇਜਰ ਜਿਹੜਾ ਆ ਜਿਹੜਾ ਬੈਕ ਆ ਉਹ ਟੈਕਨੋਲੋਜੀ ਦੇ ਇਸ ਲੇਟੈਂਸੀ 'ਤੇ ਆ। ਜਿੱਦਾਂ ਜਦੋਂ ਲੇਟੈਂਸੀ ਦਾ ਇਸ਼ੂ ਜਿਹੜਾ ਖ਼ਤਮ ਹੋ ਗਿਆ ਵੀ ਤੁਰੰਤ ਮਿਲੀ ਸੈਕਿੰਡਸ ਦੇ ਵਿੱਚ ਜਿਹੜਾ ਆ ਉਹ ਇਨਫੋਰਮੇਸ਼ਨ ਜਿਹੜੇ ਸਰਵਰਸ ਤੱਕ ਪਹੁੰਚ ਕੇ ਅਤੇ ਇੱਥੇ ਤੱਕ ਵਾਪਸ ਜਿਹੜਾ ਕੰਪਿਊਟਰ ਉਹਦੇ ਵਿੱਚ ਲੱਗਾ ਆ ਉਹਨਾਂ ਨੇ ਉਹ ਕਰਨਾ ਆ। ਉੱਦਣ ਆਟੋਨੋਮਸ ਟਰੱਕਿੰਗ ਦੇ ਵਿੱਚ ਬੂਮ, ਇਕੱਲਾ ਆਟੋਨੋਮਸ ਟਰੱਕਿੰਗ ਨਹੀਂ, ਹਰ ਇੱਕ ਚੀਜ਼ ਦੀ ਜਿਹੜੀ ਆਟੋਨੋਮਸ ਉਹਦੇ ਵਿੱਚ ਆਪਾਂ ਨੂੰ ਬੂਮ ਦਿਖਣਾ ਆ। 5G ਜਿਹੜਾ ਨੈਟਵਰਕ ਆ ਰਿਹਾ ਆ ਉਹ ਇਹ ਲੇਟੈਂਸੀ ਦੇ ਜਿਹੜੇ ਇਸ਼ੂਜ਼ ਆ ਉਸ ਨੂੰ ਬਹੁਤ ਜ਼ਿਆਦਾ ਘਟਾ ਰਿਹਾ ਹੈਗਾ ਆ। ਸੋ ਜਦੋਂ ਜਿੱਦਾਂ 5G ਨੇ ਐਕਸਪੈਂਡ ਕਰਨਾ ਆ, ਆਟੋਨੋਮਸ ਜਿਹੜੀ ਆ ਡਰਾਈਵਿੰਗ ਆ, ਆਟੋਨੋਮਸ ਹੋਰ ਚੀਜ਼ਾਂ ਨੇ ਨਾਲ ਜਿਹੜਾ ਉਹ ਐਕਸਪੈਂਡ ਕਰਨਾ ਆ। ਸੋ ਢਾਂਚਾ ਜਿਹੜਾ ਉਹ ਤਿਆਰ ਹੋ ਰਿਹਾ ਆ। It could be tomorrow, it could be 10 years from now or in between. So ਇਹ ਆ ਵੀ ਪਰ ਇਹ ਫਿਊਚਰਿਸਟਿਕ ਜਿੱਦਾਂ ਤੁਸੀਂ ਕਿ ਹੈਗਾ ਆ, ਭਵਿੱਖ 'ਚ ਹੈਗਾ, ਇਹ ਆਉਣਾ ਹੀ ਆਉਣਾ ਹੈਗਾ ਆ। ਆਪਾਂ ਨੂੰ ਉਸ ਦੇ ਲਈ ਤਿਆਰੀ ਜਿਹੜੀ ਉਹ ਕਰਨੀ ਚਾਹੀਦੀ ਆ ਵੀ ਆਪਾਂ ਕੀ ਕਰਨਾ ਆ, ਵੀ ਆਪਾਂ ਕੁਛ ਹੋਰ ਆਪਣਾ ਸਕਿੱਲ ਕੋਈ ਡਿਵੈਲਪ ਕਰ ਪਾ ਰਹੇ ਹਾਂ, ਕੁਛ ਸਕਿੱਲ ਆਪਣੇ ਕੋਈ ਹੈਗਾ ਆ ਵੀ ਜੇ ਇਹ ਵਾਲੀਆਂ ਜੋਬਸ ਜਾਂਦੀਆਂ ਤੇ ਆਪਾਂ ਕਰਨਾ ਕੀ ਆ ਬਾਅਦ ਦੇ ਵਿੱਚ। ਸੋ ਰਾਜਕਰਨ ਆਪਾਂ ਨੂੰ ਜਿਹੜਾ ਫੇਸਬੁੱਕ ਦੇ ਉੱਤੇ ਸਨੀ ਗਰੇਵਾਲ ਹੋਣਾ ਨੇ ਇੱਕ ਹੋਰ ਵੱਡਾ ਖੁਲਾਸਾ ਕਰਤਾ ਹੈ ਕਿ ਕਈ ਟਰੱਕਿੰਗ ਕੰਪਨੀਆਂ ਨੇ ਆਪਣੀ ELD ਕੰਪਨੀਆਂ ਵੀ ਚਲਾ ਲਈਆਂ। ਸੋ ਉਹ ਫਿਰ ਉਹਦੇ ਵਿੱਚ ਫਿਰ ਜਿੱਦਾਂ ਮਰਜ਼ੀ ਉਹਨੂੰ ਚਲਾਈ ਫਿਰਦੇ ਆ। ਸੋ ਇਹ ਇੱਕ ਨਵਾਂ ਸੁਣ 'ਚ ਆਇਆ ਕਿ ਉਹ ਬਸ ਜੀ ਉਹਦੇ ਵਿੱਚ ਕਜ਼ਨ ਦਾ ਕਜ਼ਨ ਆ, ਕਜ਼ਨ ਦਾ ਭਰਾ ਆ। ਸੋ
ਉਹਦੇ ਹਿਸਾਬ ਦੇ ਨਾਲ ਨਹੀਂ ਇਹ ਹੁਣ ਦੇਖੋ ਜਦੋਂ FMCSE ਨੇ ਕਾਰ ਹੀ ਖੁੱਲ੍ਹ ਦੇ ਦਿੱਤੀ ਵੀ ਤੁਸੀਂ ਸੈਲਫ ਸਰਟੀਫਾਈਡ ਆ, ਫਿਰ ਮੈਂ ਵੀ ਖੋਲ੍ਹ ਲੈਣਾ, ਤੁਸੀਂ ਵੀ ਖੋਲ੍ਹ ਲੈਂਦੇ ਆ, ਚਾਹੇ ਡਰਾਈਵਰ ਆ ਉਹ ਵੀ ਆਪਣੀ ELD ਕੰਪਨੀ ਖੋਲ੍ਹ ਲਵੇ, ਫਿਰ ਉਹਦੇ ਵਿੱਚ ਤਾਂ ਕੋਈ ਚੱਕਰ ਨਹੀਂ ਹੈਗਾ। ਸੋ ਕੰਮ ਇੱਦਾਂ ਦਾ ਹੀ ਜਿਹੜਾ ਇਹਨਾਂ ਨੇ ਇਸ ਦੇ ਵਿੱਚ ਜਿਹੜਾ ਉਹ ਹੋਣਾ ਹੈਗਾ। ਨਹੀਂ ਸਹੀ ਗੱਲ। ਤੇ ਚਲੋ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਹੈਗਾ ਆ, ਤੇ ਮਿਲਾਂਗੇ ਜੀ ਆਪਾਂ ਆਪਣੇ ਸਾਰੇ ਸਰੋਤੇ ਨੂੰ ਜਿਹੜਾ ਜੀ ਉਹ ਅਗਲੀ ਵਾਰ। ਤੇ ਰਮਨ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਮਿਹਰਬਾਨੀ ਜੀ। ਸ਼ੁਕਰੀਆ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਉਹ ਹੁਣ ਸਮਾਪਤ ਆ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ, ਸਹਿ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।